ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਰ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਰਨਵੀਰ ਸਿੰਘ ਤੇ ਮੇਰੇ ਨਾਲ ਪੰਜਾਬ ਤੋਂ ਇਸ ਟਾਈਮ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ। ਪੰਜਾਬ ਅਤੇ ਭਾਰਤ ਦੀਆਂ ਅਹਿਮ ਖਬਰਾਂ ਦੇ ਉੱਤੇ ਆਪਾਂ ਨਜ਼ਰ ਬਣਾਵਾਂਗੇ। ਮਿੰਟੂ ਜੀ ਜੀਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਮੈਡੀਕੇਅਰ ਦੇ ਲਈ ਅਪਲਾਈ ਕਰਨਾ ਚਾਹੁੰਦੇ ਹੋ, ਚੱਲ ਰਹੇ ਮੈਡੀਕੇਅਰ ਦੇ ਵਿੱਚ ਚੇਂਜਸ ਕਰਵਾਉਣਾ ਚਾਹੁੰਦੇ ਹੋ, ਵੱਖ-ਵੱਖ ਪਲਾਨਸ ਬਾਰੇ ਜਾਣਕਾਰੀ ਹਾਸਲ ਕਰਨੀ ਹੈ ਤਾਂ ਕਾਲ ਕਰੋ 4082722500। ਟੇਡਕੇਨ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਡਕੇਨਾ 4159090503। ਜੀਕੇ ਧਨੋਤਾ, ਕ੍ਰਿਸ਼ਨ ਧਨੋਤਾ, ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ, ਵੁੱਡਲੈਂਡ, ਪਰਮਜੀਤ ਕੌਰ ਰੰਗੀ, ਵੈਕਾਵਲ, ਹਰਨੇਕ ਸਿੰਘ ਪਾਬਲਾ, ਇੰਡੀਅਨ ਕੁਜ਼ੀਨ, ਰੈਂਟਨ, ਵਾਸ਼ਿੰਗਟਨ, GN ਟਰੱਕ ਐਂਡ ਲੂਬ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ ਤੇ ਖਰੀਦ ਸਕਦੇ ਹੋ। ਸੈਂਟਾਨੈਲਾ 'ਚ ਲੋਕੇਸ਼ਨ ਹੈ। ਕਾਲ ਨਿਮਾ ਸਹੋਤਾ 2092770113 ਤੇ ਬੂਟਾ ਸਿੰਘ ਰਾਣੀਪੁਰ ਫਰੈਸਨੋ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਜੇ ਆਪਾਂ ਸ਼ੁਰੂ ਕਰਦੇ ਜਾਈਏ, ਜਥੇਦਾਰ ਸਾਹਿਬ ਨੂੰ ਜੀਕੇ ਹੁਣੀ ਮਿਲੇ ਆ, ਮੀਟਿੰਗ ਨੂੰ ਲੈ ਕੇ ਕਿਆਸ ਰਹੀਆਂ ਆ। ਉਧਰ ਅੰਮ੍ਰਿਤਪਾਲ ਸਿੰਘ ਦੇ ਐਪੀਸੋਡ ਦੇ ਵਿੱਚ ਇੱਕ ਨਵੀਂ ਆਡੀਓ ਆਈ ਹੈ ਸਾਹਮਣੇ। ਅੱਜ ਦੇਖੋ, ਅਮਰਪਾਲ ਸਿੰਘ ਦੀ ਆਡੀਓ ਆ, ਉਹ ਆਡੀਓ ਤੇ ਬਸ ਉਹੀ ਹੈ, ਦੋ ਚੀਜ਼ਾਂ ਦਾ ਹੀ ਮੈਸੇਜ ਹੈ ਕਿ ਇੱਕ ਤੇ ਵੀ ਮੰਨੋ ਮੈਂ ਪੁਲਿਸ ਕਸਟਡੀ 'ਚ ਨਹੀਂ ਹੈ, ਤੇ ਦੂਸਰਾ ਇਹ ਹੈ ਕਿ ਸਰਬੱਤ ਖਾਲਸਾ ਕੀਤਾ ਜਾਵੇ। ਬਸ ਇਹ ਹੈ। ਉਸ ਆਡੀਓ ਦੇ ਵਿੱਚ ਉਹ ਆਡੀਓ ਸੁਣੀ ਤੇ ਆਡੀਓ ਦੇ ਵਿੱਚ ਆਵਾਜ਼ ਤੇ ਇਸ ਤਰ੍ਹਾਂ ਲੱਗਦਾ ਕਿ ਅਮਰਪਾਲ ਸਿੰਘ ਦੀ ਆ। ਬਾਕੀ ਵਿੱਚ ਆਪਾਂ ਕਹਿ ਸਕਦੇ ਜਿਵੇਂ ਖਾਨਾ ਪੂਰਤੀ ਹੁੰਦੀ ਹੈ ਕਿ ਅਸੀਂ ਪੁਸ਼ਟੀ ਨਹੀਂ ਕਰਦੇ। ਜਿਹੜੀ ਆਡੀਓ ਆਈ ਹੈ ਉਹ ਇੱਕ ਵਕਫੇ ਤੋਂ ਬਾਅਦ ਆਈ ਹੈ ਨਾਲ। ਮਿੰਟੂ ਜੀ, ਆਵਾਜ਼ ਤੁਹਾਡੀ ਬ੍ਰੇਕ ਕਰ ਰਹੀ ਆ, ਆਵਾਜ਼ ਬ੍ਰੇਕ ਕਰ ਰਹੀ ਆ। ਮੈਂ ਕਿ ਆਪਾਂ ਦੁਬਾਰਾ ਟਰਾਈ ਕਰੀਏ ਕਾਲ ਦੀ। ਮਿੰਟੂ ਜੀ, ਤੁਹਾਡੀ ਆਵਾਜ਼ ਬਹੁਤ ਬ੍ਰੇਕ ਕਰ ਰਹੀ ਸੀ ਜੀ। ਜੀ ਆਪਾਂ ਦੁਬਾਰਾ ਕਾਲ ਕਰਦੇ ਹਾਂ ਜੀ। ਸੋ ਸਰੋਤਿਓ, ਮਾਫੀ ਚਾਹੁੰਦੇ ਹਾਂ, ਥੋੜ੍ਹੀ ਜਿਹੀ ਟੈਕਨੀਕਲ ਪ੍ਰੋਬਲਮ ਚੱਲ ਰਹੀ ਆ। ਸੋ ਹੋਪਫੁਲੀ ਜਿਹੜੀ ਇਹ ਠੀਕ ਹੁੰਦੀ ਹੈ ਤੇ ਆਪਾਂ ਮਿੰਟੂ ਜੀ ਦੇ ਨਾਲ ਮੁੜ ਦੁਬਾਰਾ ਜਿਹੜਾ ਉਹ ਜੁੜਦੇ ਹਾਂ। ਆਡੀਓ ਦੀ ਪ੍ਰੋਬਲਮ ਜਿਹੜੀ ਉਹ ਆ ਰਹੀ ਹੈ। ਜੀ ਮਿੰਟੂ ਜੀ। ਹਾਂਜੀ ਹਾਂਜੀ, ਨਹੀਂ, ਮੈਂ ਇਹ ਗੱਲ ਕਹਿ ਰਿਹਾ ਸੀਗਾ ਕਿ ਦੇਖੋ, ਗੱਲ ਇਹ ਆ ਕਿ ਆਡੀਓ ਦੇ ਵਿੱਚ ਜਿਹੜੀ ਅੱਜ ਆਡੀਓ ਆਈ ਹੈ ਉਹਦੇ ਵਿੱਚ ਚਲੋ ਇੱਕ ਡਿਸਕਲੇਮਰ ਹੋ ਗਿਆ ਕਿ ਹਾਂਜੀ ਅਸੀਂ ਤਸਦੀਕ ਨਹੀਂ ਕਰਦੇ, ਪਰ ਆਵਾਜ਼ ਤੇ ਜੋ ਉਸ ਆਡੀਓ ਦਾ ਮਜ਼ਮੂਨ ਆ ਉਹਨੂੰ ਜੇ ਤੁਸੀਂ ਦੇਖੋਗੇ ਤਾਂ ਕਾਫੀ ਕੁਛ ਮਤਲਬ ਕਿ ਸਪਸ਼ਟ ਹੋ ਜਾਂਦਾ ਹੈ। ਅਮਰਤਪਾਲ ਸਿੰਘ ਨੇ ਇੱਕ ਤੇ ਗੱਲ ਇਹ ਕਹੀ ਹੈ ਕਿ ਵੇਖੋ ਮੈਂ ਢਿੱਲਾ ਮੱਠਾ, ਤੇ ਬਈ ਦੂਜਾ ਇਹ ਆ ਕਿ ਪ੍ਰਸ਼ਾਦਾ ਲੰਗੇ ਡੰਗ ਮਿਲਦਾ ਹੈ। ਆਹੀ ਗੱਲ ਅਸੀਂ ਵੀ ਸਮਝਾਉਂਦੇ ਹਾਂ ਲੋਕਾਂ ਨੂੰ, ਜਿਹੜੇ ਕਹਿ ਦਿੰਦੇ ਆ ਭਾਈ ਸਾਹਿਬ ਦੇ ਮਤਲਬ ਕਿ ਆ ਕਿੱਦਾਂ ਦਾ ਹੁਲੀਆ, ਉਦਾਂ ਦਾ ਹੁਲੀਆ। ਉਹ ਫਰਾਰੀ ਤੇ ਨੇ, ਉਹ ਕੋਈ ਸ਼ਾਪਿੰਗ ਤੇ ਥੋੜੀ ਹੈ। ਇਹ ਗੱਲ ਸੋਚ ਕੇ ਦੇਖੋ ਤੁਸੀਂ ਕਿ ਤੁਹਾਨੂੰ ਕੋਈ ਰਿਸ਼ਤੇਦਾਰ, ਕੋਈ ਨੇੜਲਾ ਜਿੱਥੇ ਕੋਈ ਲੌਜਿਸਟਿਕ ਸਹੂਲੀਅਤ ਕੁਛ ਵੀ ਨਹੀਂ ਮਿਲ ਰਿਹਾ ਦਿੰਦਾ ਹੈ, ਕੋਈ ਵਿਰਲਾ ਟਾਵਾਂ, ਤੇ ਹਜ਼ਾਰਾਂ ਪੁਲਿਸ ਵਾਲੇ, ਦਰਜਨਾਂ ਏਜੰਸੀਆਂ ਮਗਰ ਹੋਣ, ਬਹੁਤ ਔਖਾ ਹੋ ਜਾਂਦਾ ਹੈ। ਇਹ ਚੀਜ਼ ਨੂੰ ਇਮੈਜਿਨ ਕਰਕੇ ਦੇਖੋ ਤੁਸੀਂ ਕਦੇ। ਤਾਂ ਖੈਰ ਉਹ ਗੱਲਾਂ ਕਹੀਆਂ ਗਈਆਂ ਨੇ ਕਿ ਬਈ ਮੈਂ ਪੁਲਿਸ ਕਸਟਡੀ 'ਚ ਨਹੀਂ ਹਾਂ। ਇੱਕ ਡੰਗ ਪ੍ਰਸ਼ਾਦਾ ਮਿਲਦਾ ਹੈ, ਇੱਕ ਆਦੇ ਛਕ ਲਈਦਾ ਹੈ। ਦੂਸਰਾ ਕਿ ਉਸ ਦਿਨ ਬਿਮਾਰ ਸਾਂ, ਮਤਲਬ ਉਸ ਦਿਨ ਬਿਮਾਰ ਦਾ ਮਤਲਬ ਇਹ ਹੈ ਕਿ ਉਹ ਸ਼ਾਇਦ ਵੀਡੀਓ ਜਿਹੜੀ ਹੈ ਨਾ ਉਹ ਕੁਛ ਦਿਨ ਪਹਿਲਾਂ ਦੀ ਸ਼ੂਟ ਹੋਈ ਹੋ ਸਕਦੀ ਹੈ।
ਤਾਂ ਜਿਹੜੇ ਰਿਐਕਸ਼ਨ ਆਣੇ ਸ਼ੁਰੂ ਹੋਏ ਸੀਗੇ ਉਸ ਤੋਂ ਬਾਅਦ ਆਡੀਓ ਇੰਨੇ ਘੰਟਿਆਂ ਬਾਅਦ ਆ ਗਈ, ਤਾਂ ਇਹਦਾ ਮਤਲਬ ਇਹ ਨਿਕਲਦਾ ਕਿ ਵੀਡੀਓ ਸ਼ਾਇਦ ਸ਼ੂਟ ਕਰਕੇ ਜਾਂ ਵੀਡੀਓ ਪਾਉਣੀ, ਕਿਉਂਕਿ ਇਹਨਾਂ ਨੇ ਆਈਪੀ ਐਡਰੈਸ ਜਿਹੜੇ ਆ ਕੁਝ 2-3 ਜਿਹੜੇ ਟ੍ਰੇਸ ਕੀਤੇ ਆ ਦੱਸਦੇ ਆ। ਤਾਂ ਗੱਲ ਇਹ ਹੈ ਕਿ ਸ਼ਾਇਦ ਵੀਡੀਓ ਉਹਨਾਂ ਨੇ ਪਾਉਣ ਦੀ ਬਜਾਏ ਜੋ ਅਮਰਤਪਾਲ ਸਿੰਘ ਅਤੇ ਉਹਨਾਂ ਦੇ ਸਾਥੀ ਨਾਲ ਚੱਲ ਰਹੇ ਨੇ ਇਸ ਟਾਈਮ, ਉਹਨਾਂ ਨੇ ਕਿਹਾ ਹੋਵੇਗਾ ਕਿ ਆਡੀਓ ਸੌਖਾ ਤਰੀਕਾ ਹੈ, ਪਰ ਆਡੀਓ ਵੀ ਹੁਣ ਆਪਣੇ ਆਪ ਦੇ ਵਿੱਚ ਇੱਕ ਜਾਂਚ ਪੜਤਾਲ ਦਾ ਵਿਸ਼ਾ ਹੋਵੇਗਾ ਕਿ ਕਿੱਧਰੋਂ ਗਈ ਹੈ, ਕਿੱਧਰੋਂ ਆਈ ਹੈ, ਹਿਸਾਬ ਕਿਤਾਬ ਕੀ ਆ। ਤਾਂ ਕਹਿਣ ਦਾ ਭਾਵ ਇਹ ਹੈ ਕਿ ਦੋ ਚੀਜ਼ਾਂ ਉਹਦੇ ਚ ਨੇ, ਕਿ ਇੱਕ ਤੇ ਆ ਕਿ ਮੰਨੋ ਕਿ ਪੁਲਿਸ ਕਸਟਡੀ ਚ ਨਹੀਂ ਆ, ਸੈਕੰਡ ਕਿ ਸਰਬੱਤ ਖਾਲਸਾ ਕਾਲ ਕੀਤੀ ਜਾਵੇ। ਤਾਂ ਇਹ ਹੁਣ ਹੈ ਦੋਨਾਂ ਹੀ ਆਡੀਓ ਤੇ ਵੀਡੀਓ ਚ ਇੱਕ ਚੀਜ਼ ਜਿਹੜੀ ਆ ਉਹ ਤੁਹਾਨੂੰ ਮਿਲੇਗੀ ਕਿ ਖਾਲਿਸਤਾਨ ਦਾ ਕਿਤੇ ਵੀ ਜ਼ਿਕਰ ਨਹੀਂ ਹੈ, ਵੀਡੀਓ ਚ ਵੀ ਨਹੀਂ ਹੈ, ਆਡੀਓ ਚ ਵੀ ਨਹੀਂ ਹੈ। ਬੋਡੀ ਲੈਂਗੁਏਜ ਨੂੰ ਵੀ ਕਈ ਸਵਾਲ ਕਰ ਰਹੇ ਨੇ, ਪਰ ਮੈਂ ਜਿਹੜੀ ਗੱਲ ਸੋਚ ਰਿਹਾ ਸੀਗਾ ਤੇ ਉਹ ਸਮਝਾ ਵੀ ਰਹੇ ਸੀਗੇ ਅਸੀਂ ਕਿ ਜਿਹੜਾ ਇਹ ਸਵਾਲ ਤੁਸੀਂ ਚੁੱਕ ਰਹੇ ਹੋ ਨਾ ਕਿ ਬਈ ਪੁਲਿਸ ਦੇ ਦਬਾਅ ਹੇਠ ਇਦਾਂ ਹੋ ਗਿਆ ਉਦਾਂ ਹੋ ਗਿਆ, ਅਮਰਤਪਾਲ ਸਿੰਘ ਨੇ ਉਸੇ ਹੀ ਚੀਜ਼ ਦਾ ਜਵਾਬ ਦਿੱਤਾ ਹੈ ਕਿ ਮੈਂ ਟੌਰਚਰ ਤੋਂ ਨਹੀਂ ਡਰਦਾ, ਮੈਂ ਗ੍ਰਿਫਤਾਰੀ ਤੋਂ ਨਹੀਂ ਡਰਦਾ। ਜੋ ਇਹ ਗੱਲਾਂ ਕਰਦੇ ਨੇ ਕਿ ਜੀ ਸ਼ਰਤ ਚੱਲ ਰਹੀ ਹੈ, ਸਾਡੀ ਗੱਲਬਾਤ ਚੱਲ ਰਹੀ ਹੈ ਸਰੈਂਡਰ ਜਾਂ ਗ੍ਰਿਫਤਾਰੀ ਨੂੰ ਲੈ ਕੇ, ਅਜਿਹਾ ਕੁਝ ਨਹੀਂ। ਤਾਂ ਉਹ ਜਿਹੜਾ ਸਵਾਲ ਚੁੱਕਿਆ ਜਾਂਦਾ ਹੈ ਨਾ ਕਿ ਬਈ ਪੁਲਿਸ ਦੀ ਹਿਰਾਸਤ ਦੇ ਵਿੱਚ ਵੀਡੀਓ ਪੈ ਰਹੀਆਂ, ਤਾਂ ਉਹ ਇੱਕ ਤਰ੍ਹਾਂ ਨਾਲ ਹੁਣ ਜੇ ਤੁਸੀਂ ਠੇਠ ਭਾਸ਼ਾ 'ਚ ਜਾ ਕੇ ਦੇਖੋਗੇ ਤਾਂ ਇਸ ਤਰ੍ਹਾਂ ਜਦੋਂ ਕੋਈ ਬੰਦਾ ਪੁਲਿਸ ਦੇ ਦਾਅਵੇ ਹੇਠ ਪੁਲਿਸ ਦੀਆਂ ਗੱਲਾਂ ਮੰਨਣ ਲੱਗ ਪਵੇ ਤਾਂ ਉਹਨੂੰ ਕਹਿੰਦੇ ਕਿ ਪੁਲਿਸ ਤੋਂ ਚਾਲੂ ਹੋਇਆ। ਉਹ ਇੱਕ ਐਸਾ ਸ਼ਬਦ ਆ ਜਿਹੜਾ ਮਤਲਬ ਕਿ ਜੇ ਆਪਾਂ ਦੇਖੀਏ ਤਾਂ ਬੜਾ ਕਹਿ ਲਓ ਕਿ ਸਹੀ ਸ਼ਬਦ ਨਹੀਂ ਹੈ ਉਹ ਜੀ। तो इस करके वो सवाल चो एक सवाल निकलदा सीगा। मैं यही गल कल दा ही कही जा रहा सी जिथे भी किते बोलण दा मौका मिलदा है कि ये सवाल तुसी वीडियो ते नहीं उठा रहे, ये सवाल तुसी अमरतपाल सिंह दे हौसले ते भी उठा रहे जे तुसी ओदे समर्थक हो। ਤਾਂ ਇਹੀ ਚੀਜ਼ ਜਿਹੜੀ ਆ ਆਡੀਓ ਨੂੰ ਸਮਝਣ ਦਾ ਯਤਨ ਕਰੋ। 4-5 ਵਾਰੀ ਜਦੋਂ ਤੁਸੀਂ ਉਹਨੂੰ ਪਲੇ ਕਰੋਗੇ, ਆਰਾਮ ਨਾਲ ਸੁਣੋਗੇ, ਜੇ ਉਹ ਵੀਡੀਓ ਸਹੀ ਆਡੀਓ ਸਹੀ ਹੈ ਤਾਂ ਵੀਡੀਓ ਨੂੰ ਸਹੀ ਠਹਿਰਾਉਣ ਵਾਸਤੇ ਹੀ ਹੈ, ਸਵਾਲਾਂ ਦਾ ਜਵਾਬ ਦੇਣ ਵਾਸਤੇ ਹੈ। ਤਾਂ ਆ ਹੈ। ਖੈਰ ਦੇਖਦੇ ਹਾਂ ਜੀ ਅੱਗੇ ਕੀ ਬਣਦਾ। ਬਾਕੀ ਜਿਹੜੀ ਮੁਲਾਕਾਤ ਹੋਈ ਹੈ ਮਨਜੀਤ ਸਿੰਘ ਜੀਕੇ ਹੋਰਾਂ ਦੀ ਜੀ ਗਿਆਨੀ ਹਰਪ੍ਰੀਤ ਸਿੰਘ ਜੀ ਹੋਰਾਂ ਨਾਲ, ਇਹਦੇ ਵਿੱਚ ਹੁਣ ਕੀ ਉਹਨਾਂ ਦੀ ਗੁਫ਼ਤਗੂ ਹੋਈ ਹੈ ਪਤਾ ਨਹੀਂ। ਅੱਜ ਕੱਲ ਪੁਲਿਸ ਕਰਮਚਾਰੀਆਂ ਦੀ, ਪੁਲਿਸ ਅਧਿਕਾਰੀਆਂ ਦੀ ਵੀ ਦੱਸਦੇ ਆ ਕਿ ਮੀਟਿੰਗ ਇਹਨਾਂ ਦੇ ਨਾਲ ਹੋ ਚੁੱਕੀ ਹੈ ਜਥੇਦਾਰ ਸਾਹਿਬ ਦੇ ਨਾਲ। ਹੁਣ ਅਕਾਲੀ ਦਲ ਅੰਮ੍ਰਿਤਸਰ ਵੀ ਸਪੋਰਟ ਦੇ ਵਿੱਚ ਆ ਰਿਹਾ ਕਿ ਸਰਬੱਤ ਖਾਲਸਾ ਬੁਲਾਉਣਾ ਚਾਹੀਦਾ। ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਦੋ ਪਾਸਿਓਂ ਹੀ ਹੁਣ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਦਬਾਅ ਹੈ। ਇੱਕ ਤੇ ਆ ਕਿ ਖਾਲਸਾ ਜਿਹੜਾ ਮਤਲਬ ਕਿ ਇਸ ਵੇਲੇ ਇਸ ਹੱਕ ਦੇ ਵਿੱਚ ਹੈ ਕਿ ਸਰਬੱਤ ਖਾਲਸਾ ਸੱਦ ਲਓ, ਮਤਲਬ ਕਿ ਸਮਰਥਨ। ਤਾਂ ਵਿਰੋਧ ਵਾਲੇ ਵੀ ਥੋੜੇ ਨਹੀਂ ਹੋਣਗੇ, ਸਰਕਾਰ ਵੀ ਖਲੋਤੀ ਹੈ ਉਹਦੇ ਚ। ਤਾਂ ਇਹ ਵੀ ਚੀਜ਼ ਹੈ ਨਾ ਕਿ ਦੋਨਾਂ ਪਾਸਿਓਂ ਹੀ ਇੱਕ ਦਬਾਅ ਬਣੇਗਾ। ਤਾਂ ਹੁਣ ਕੀ ਫੈਸਲਾ ਲੈਂਦੇ ਆ ਦੇਖਣ ਵਾਲੀ ਗੱਲ ਹੈ। ਪਰ ਮਨਜੀਤ ਸਿੰਘ ਜੀਕੇ ਦਾ ਦਿੱਲੀੋਂ ਆਉਣਾ, ਠੀਕ ਹੈ ਨਾ ਜੀ। ਤਾਂ ਮਨਜੀਤ ਸਿੰਘ ਦਿੱਲੀ ਉਹ ਕੀ ਕਰਦੇ ਅੱਜ ਕੱਲ, ਕਿਹਨਾਂ ਦੇ ਨਾਲ ਵਿਚਰਦੇ ਆ ਸਾਰਿਆਂ ਨੂੰ ਪਤਾ, ਮੈਨੂੰ ਦੱਸਣ ਦੀ ਜ਼ਰੂਰਤ ਨਹੀਂ ਹੈ। ਤੇ ਰਾਤੀ ਐਸਐਸਪੀ ਦਾ ਜਾਣਾ, ਸ਼ਾਇਦ ਮੈਸੇਜ ਲੱਗ ਰਹੇ ਨੇ, ਸੁਨੇ ਲੱਗ ਰਹੇ। ਮੈਂ ਤਾਂ ਹੀ ਕਹਿ ਰਿਹਾ ਕਿ ਦੋਹਾਂ ਪਾਸਿਆਂ ਤੋਂ ਦਬਾਅ ਰਹੇਗਾ। ਬਾਕੀ ਹੁਣ ਡਿਸੀਜਨ ਕੀ ਬਣਦਾ, ਫੈਸਲਾ ਕੀ ਬਣਦਾ, ਇੰਤਜ਼ਾਰ ਕਰਦੇ ਹਾਂ। ਜੀ ਜੀ ਜੀ। ਅਗਲੀ ਮਿੰਟੂ ਜੀ ਗੱਲ ਜੇ ਆਪਾਂ ਕਰੀਏ ਤਾਂ ਜਲੰਧਰ ਚੋਣ ਦੇ ਐਲਾਨ ਦੇ ਨਾਲ ਹੀ ਕਹਿੰਦੇ ਐਲਾਨ ਤੇ ਸ਼ਿਕਾਇਤਾਂ ਦਾ ਜਿਹੜਾ ਉਹ ਦੌਰ ਸ਼ੁਰੂ ਹੋ ਗਿਆ। ਇਹ ਤਾਂ ਬਸ ਠੀਕ ਹੈ, ਜਦੋਂ ਚੋਣ ਜਾਬਤਾ ਲੱਗ ਗਿਆ ਉਹ ਚੱਲੇਗਾ ਨਾ, ਐਲਾਨ ਵੀ ਹੋਣਗੇ। ਐਲਾਨ ਕੌਣ ਕਰੇਗਾ ਕਿ ਮਾਨ ਸਾਹਿਬ। ਹੁਣ ਮਾਨ ਸਾਹਿਬ ਨੇ ਜਿਹੜੇ ਐਲਾਨ ਕਰਨੇ ਸੀ ਉਹ ਪਹਿਲਾਂ ਕਰ ਦਿੱਤੇ ਸਨ ਕਿਉਂਕਿ ਇਹਨਾਂ ਨੂੰ ਪਤਾ ਲੱਗ ਗਿਆ ਸੀਗਾ ਕਿ ਚੋਣ ਜਾਬਤਾ ਲੱਗੇਗਾ। ਤਾਂ ਬੀਤੇ ਦਿਨ ਹੀ ਇਹਨਾਂ ਨੇ 4-5 ਗੇੜੇ ਮਾਰਨ ਉਪਰੰਤ ਪ੍ਰੋਜੈਕਟਾਂ ਦਾ ਕਹਿ ਦਿੱਤਾ ਸੀਗਾ ਕਿ ਅਸੀਂ ਤੁਹਾਨੂੰ ਇਹ ਦੇਵਾਂਗੇ, ਅਸੀਂ ਤੁਹਾਨੂੰ ਆਹ ਦੇਵਾਂਗੇ। ਤਾਂ ਉਸ ਤੋਂ ਬਾਅਦ ਮਤਲਬ ਕਿ ਹੁਣ ਸ਼ਿਕਾਇਤਾਂ ਦਾ ਦੌਰ ਸ਼ੁਰੂ ਹੋ ਗਿਆ। ਸਭ ਤੋਂ ਪਹਿਲਾਂ ਤੇ ਚੋਣ ਜਾਬਤਾ ਲੱਗਦੇ ਸਾਰੀ ਜੋ ਕਾਂਗਰਸ ਦੇ ਉਮੀਦਵਾਰ ਪਹਿਲਾਂ ਹੀ ਡਿਕਲੇਅਰ ਨੇ, ਇਕਲੌਤੇ ਹਾਲੇ ਤੱਕ ਡਿਕਲੇਅਰ ਨੇ, ਤਾਂ ਉਹਨਾਂ ਨੇ ਇਹ ਸ਼ਿਕਾਇਤ ਭੇਜੀ ਆ ਕਿ ਜੋ ਕੁਝ ਪ੍ਰੋਜੈਕਟ ਨੇ ਸਰਕਾਰੀ, ਖਾਸ ਤੌਰ ਤੇ ਜੇ ਆਪਾਂ ਲਈਏ ਆਮ ਆਦਮੀ ਕਲੀਨਿਕ, ਉਹ ਕਹਿੰਦੇ ਆ ਕਿ ਇਹਦੇ ਵਿੱਚੋਂ ਆਮ ਆਦਮੀ ਨਾਮ ਹਟਾਉਣਾ ਚਾਹੀਦਾ। ਦੂਸਰਾ ਤਸਵੀਰ ਮਾਨ ਸਾਹਿਬ ਦੀ ਤਸਵੀਰ ਤੇ ਤਾਂ ਬੀਤੇ ਦਿਨ ਹੀ ਤੁਹਾਨੂੰ ਪਤਾ ਕਾਲਖ ਵੀ ਲਿਪ ਦਿੱਤੀ ਗਈ ਸੀਗੀ, ਤਾਂ ਉਹਦੇ ਚ ਮੁਕੱਦਮਾ ਵੀ ਪਾਇਆ ਗਿਆ।
PSU ਵਾਲਿਆਂ ਤੇ ਸ਼ਾਇਦ। ਤਾਂ ਖੈਰ, ਤਾਂ ਇਹ ਤਸਵੀਰ ਅਤੇ ਨਾਮ, ਕਿਉਂਕਿ ਇਹਦਾ ਕਾਨੂੰਨੀ ਯੱਬ ਪੈਣਾ ਹੀ ਪੈਣਾ ਸੀਗਾ ਸਰਕਾਰੀ ਪ੍ਰੋਜੈਕਟ ਤੇ, ਕਿਉਂਕਿ ਉਧਰੋਂ ਇਹਨਾਂ ਦੀ ਪਾਰਟੀ ਦਾ ਨਾਮ ਆਮ ਆਦਮੀ ਪਾਰਟੀ ਹੈ। ਹੁਣ ਉੱਥੇ ਆਮ ਆਦਮੀ ਕਲੀਨਿਕ ਬਣ ਗਈ, ਪਾਰਟੀ ਰਹਿ ਗਈ ਪਾਸੇ, ਕਲੀਨਿਕ ਲੱਗ ਗਿਆ। ਪਰ ਦੂਸਰੇ ਜਿਹੜੇ ਆਮ ਤੇ ਆਦਮੀ, ਉਹ ਸ਼ਬਦ ਜਿਉਂਦੇ ਤੇ ਉਹ ਨੇ। ਇਹਨੂੰ ਚੈਲੰਜ ਹੋਣਾ ਹੀ ਹੋਣਾ ਸੀ, ਅੱਜ ਹੋ ਜਾਂਦਾ, ਕੱਲ ਹੋ ਜਾਂਦਾ। ਤੇ ਜੇ ਚੋਣ ਕਮਿਸ਼ਨ ਨੇ ਇਹਦਾ ਹੁਣ ਲੈ ਲਿਆ ਨੋਟਿਸ, ਤੇ ਜੇ ਉਹਨਾਂ ਨੇ ਇਸ ਗੱਲ ਨੂੰ ਗਲਤ ਮੰਨਿਆ, ਤੇ ਮੇਰੇ ਖਿਆਲ ਨਾਲ ਇਹ ਵੀ ਇੱਕ ਝਟਕਾ ਹੋਏਗਾ। ਹਾਲਾਂਕਿ ਕਾਨੂੰਨੀ ਪੱਖ ਤੋਂ ਇਹਨੂੰ ਕਿਉਂ ਨਹੀਂ ਚੈਲੰਜ ਕੀਤਾ ਗਿਆ ਸਿਆਸੀ ਤਨਜ਼ੀਮਾਂ ਵੱਲੋਂ ਜਾਂ ਇਹਨਾਂ ਦੇ ਵਿਰੋਧੀ ਧਿਰਾਂ ਵੱਲੋਂ, ਇਹ ਵੀ ਮੈਨੂੰ ਬਹੁਤ ਹੈਰਾਨ ਕਰਦਾ ਸੀਗਾ ਮਾਮਲਾ, ਕਿਉਂਕਿ ਸਿੱਧੇ ਤੌਰ ਤੇ ਮਾਮਲਾ ਕਾਨੂੰਨੀ ਨੁਕਤੇ ਨਿਗਾਹ 'ਚ ਜਾ ਕੇ ਦੇਖੀਏ ਤਾਂ ਠੀਕ ਨਹੀਂ ਸੀ ਲੱਗਦਾ। ਜੀ ਜੀ। ਅਗਲੀ ਮਿੰਟੂ ਜੀ ਗੱਲ ਕਰੀਏ, ਕੁਮਰ ਵਿਜੇ ਪ੍ਰਤਾਪ ਹੋਣਾ ਨੇ ਬਹਿਬਲ ਕਲਾਂ ਕਾਂਡ ਦੀ ਜਾਂਚ ਦੇ ਉੱਤੇ ਮੁੜ ਸਵਾਲ ਚੁੱਕੇ ਨੇ। ਹਾਂਜੀ, ਦੇਖੋ, ਕੁਮਰ ਵਿਜੇ ਪ੍ਰਤਾਪ ਸਿੰਘ ਹੋਰਾਂ ਨੇ ਜਿਹੜੇ ਸਵਾਲ ਚੁੱਕੇ ਨੇ, ਉਹ ਵੈਸੇ ਤਾਂ ਤੁਹਾਨੂੰ ਪਤਾ ਹੀ ਹੈ, ਗਾਏ ਬਗਾਏ ਚੁੱਕ ਦਿੰਦੇ ਨੇ, ਬੋਲਦੇ ਨੇ। ਪਰ ਕੀ ਕਰੀਏ, ਕਈ ਵਾਰ ਅਸੈਂਬਲੀ ਦੇ ਵਿੱਚ ਇਹਨਾਂ ਦੇ ਆਪਣੇ ਸਪੀਕਰ ਕਹਿ ਦਿੰਦੇ, ਤੁਹਾਨੂੰ ਪਤਾ, ਬਹਿ ਜਾਓ ਬਹਿ ਜਾਓ ਬਹਿ ਜਾਓ ਬਹਿ ਜਾਓ। ਬੜਾ ਸੋਹਣਾ ਕਰਦੇ ਨੇ ਉਹ, ਮੇਰੇ ਤੋਂ ਤਾਂ ਕੀਤਾ ਨਹੀਂ ਜਾਂਦਾ, ਬਹਿ ਜਾਓ ਬਹਿ ਜਾਓ, ਬੈਠੋ 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 ਤੁਸੀਂ। ਤਾਂ ਉਹ ਇਹਨਾਂ ਨੂੰ ਵੀ ਕਹਿ ਦਿੰਦੇ, ਬੈਠੋ ਬੈਠੋ ਤੁਸੀਂ। ਤਾਂ ਗੱਲ ਇਹ ਹੈ ਕਿ ਭਾਈ ਇਹਨਾਂ ਨੇ ਇਹ ਕਿਹਾ ਕਿ ਮਾਮਲਾ ਇੰਨਾ ਗੰਭੀਰ ਹੈ ਕਿ ਜੇਕਰ ਇਸ ਨੂੰ ਨਜ਼ਰਅੰਦਾਜ਼ ਕੀਤਾ ਗਿਆ ਤਾਂ ਇਸ ਦਾ ਪੰਜਾਬ ਅਤੇ ਦੇਸ਼ ਦੀ ਸਿਆਸਤ ਤੇ 200 ਸਾਲ ਤੱਕ ਪ੍ਰਭਾਵ ਖਤਮ ਨਹੀਂ ਹੋਏਗਾ। ਤੇ ਨਾਲ ਕਹਿੰਦੇ ਆ ਕਿ ਇਸ ਮਾਮਲੇ 'ਚ ਮੈਂ ਪਹਿਲਾਂ ਹੀ ਕਹਿ ਦਿੱਤਾ ਸੀਗਾ ਕਿ ਇਸ ਕੇਸ ਦਾ ਕੋਈ ਨਤੀਜਾ ਨਹੀਂ ਨਿਕਲੇਗਾ ਅਤੇ ਦੋਸ਼ੀ ਇਸ ਦਾ ਫਾਇਦਾ ਉਠਾਉਣਗੇ। ਅਜਿਹਾ ਹੀ ਹੋਇਆ ਹੈ। ਉਹਨਾਂ ਕਿਹਾ ਕਿ ਜਿਵੇਂ ਹੀ ਮਾਮਲਾ ਅਦਾਲਤ 'ਚ ਪਹੁੰਚਿਆ ਤਾਂ ਕੇਸ ਫਲਾਪ ਹੋ ਗਿਆ, ਦੋਸ਼ੀ ਜ਼ਮਾਨਤ ਲੈਣ 'ਚ ਕਾਮਯਾਬ ਹੋਏ। ਉਹਨਾਂ ਕਿਹਾ ਕਿ ਬੇਸ਼ੱਕ ਲੋਕ ਇਹ ਕਹਿ ਰਹੇ ਨੇ ਕਿ ਹੁਣ ਸਮਾਂ ਬੀਤ ਗਿਆ ਤੇ ਇਸ 'ਚ ਇਨਸਾਫ ਨਹੀਂ ਮਿਲੇਗਾ, ਪਰ ਮੈਂ ਕਹਿੰਦਾ ਕਿ ਸਾਨੂੰ ਲੜਾਈ ਲੜਨੀ ਚਾਹੀਦੀ ਹੈ। ਉਹ ਕਹਿੰਦੇ ਕਿ ਮਾਮਲੇ ਦਾ ਸਿਆਸੀਕਰਨ ਜ਼ਿਆਦਾ ਹੋ ਚੁੱਕਾ ਹੈ ਤੇ ਉਹ ਕਹਿੰਦੇ ਆ ਕਿ ਸਾਡੇ ਕੋਲ ਇਸ ਮਾਮਲੇ 'ਚ ਪੂਰੇ ਸਬੂਤ ਹਨ, ਪਰ ਜਾਂਚ ਅਧਿਕਾਰੀ ਇੰਨਾ ਡਰਿਆ ਹੋਇਆ ਸੀ ਕਿ ਇਸ ਪਰਿਵਾਰ ਖਿਲਾਫ ਜਾਂਚ ਕਰਨ ਲਈ ਤਿਆਰ ਨਹੀਂ ਸੀਗਾ। ਉਹਨਾਂ ਨੇ ਕਿਹਾ ਕਿ ਜਿਸ ਇਨਸਾਫ ਦੀ ਜਨਤਾ ਨੂੰ ਉਡੀਕ ਸੀ, ਉਹ ਹੁਣ ਉਹਨਾਂ ਨੂੰ ਨਹੀਂ ਮਿਲ ਸਕਦਾ, ਕਿਉਂਕਿ ਅਦਾਲਤ 'ਚ ਇਨਸਾਫ ਮਿਲਦਾ ਹੈ ਜੇਕਰ ਅਦਾਲਤ ਕੋਲ ਸਰਕਾਰ ਦੀ ਤਰਫੋਂ ਭੇਜੀ ਗਈ ਰਿਪੋਰਟ ਦੀ ਜਾਣਕਾਰੀ ਸਹੀ ਨਹੀਂ ਪਹੁੰਚੇਗੀ ਤਾਂ ਇਨਸਾਫ ਹੋਏਗਾ ਕਿੱਦਾਂ। ਤਾਂ ਕੁਮਰ ਵਿਜੇ ਪ੍ਰਤਾਪ ਸਿੰਘ ਹੋਰਾਂ ਨੇ ਇਹ ਕਹਿ ਦਿੱਤਾ ਕਿ ਅਮਰਿੰਦਰ ਸਿੰਘ ਦੀ ਸਰਕਾਰ 'ਚ ਵੀ ਆਵਾਜ਼ ਚੁੱਕੀ ਸੀ, ਉਸ ਤੋਂ ਬਾਅਦ ਚੰਨੀ ਸਰਕਾਰ ਆਈ, ਉਹਦੇ 'ਚ ਵੀ ਆਵਾਜ਼ ਚੁੱਕੀ ਤੇ ਆਪਦੀ ਸਰਕਾਰ 'ਚ ਵੀ ਚੁੱਕ ਰਿਹਾ। 1 ਸਾਲ ਹੋ ਗਿਆ, ਕਾਰਵਾਈ ਸਾਹਿਬ ਦੇ ਸਾਹਮਣੇ ਹੈ ਤੇ ਮੈਂ ਇਸ ਲਈ ਕੋਈ ਟਿੱਪਣੀ ਨਹੀਂ ਕਰਾਂਗਾ। ਦੇਖੋ, ਕੁਮਰ ਵਿਜੇ ਪ੍ਰਤਾਪ ਸਿੰਘ ਜੋ ਗੱਲ ਕਹਿ ਰਹੇ ਆ ਉਹ ਠੀਕ ਹੈ, ਪਰ ਗੱਲ ਇਹ ਹੈ ਕਿ ਹੁਣ ਜਦੋਂ ਸਾਰਾ ਕੁਝ ਇਹ ਕਰ ਰਹੇ ਸਨ ਤਾਂ ਹਾਈ ਕੋਰਟ ਨੇ ਇਹਨਾਂ ਦੀ ਮਤਲਬ ਕਿ ਸਾਰੀ ਜਾਂਚ ਪੜਤਾਲ ਨੂੰ ਹੀ ਰੱਦ ਕਰ ਦਿੱਤਾ, ਕਾਂਟਾ ਮਾਰ ਦਿੱਤਾ। ਇਹ ਕਹਿੰਦੇ ਸਨ ਮੈਂ ਕੇਸ ਲੜਾਂਗਾ ਜੀ, ਮੈਂ ਆਪਣੀ ਰਿਪੋਰਟ ਤੇ ਕਾਇਮ। ਉਹ ਕੇਸ ਕਿਉਂ ਨਹੀਂ ਲੜਿਆ ਗਿਆ? ਪਹਿਲੀ ਗੱਲ ਤੇ ਹੈ ਤੁਸੀਂ ਉਸ ਫੈਸਲੇ ਨੂੰ ਕਿਉਂ ਨਹੀਂ ਚੈਲੰਜ ਕੀਤਾ? ਤੁਸੀਂ ਇਹਨਾਂ ਨੇ ਕਿਹਾ ਸੀ ਕਿ ਨਾ ਔਨ ਦਾ ਰਿਕਾਰਡ ਆ ਕੇ, ਜੀ ਤੁਹਾਨੂੰ ਯਾਦ ਹੋਏਗਾ, ਔਨ ਦਾ ਰਿਕਾਰਡ ਆ ਕੇ ਕਿਹਾ ਸੀ ਇਹਨਾਂ ਨੇ ਕਿ ਮੈਂ ਖੁਦ ਲਾਇਰ ਆ। ਇਹਨਾਂ ਨੇ ਤਾਂ ਉੱਥੇ ਮੇਰੇ ਖਿਆਲ ਦੇ ਨਾਲ ਮੈਂਬਰਸ਼ਿਪ ਵੀ ਲੈ ਲਈ ਸੀਗੀ ਉੱਥੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਬਾਰ ਐਸੋਸੀਏਸ਼ਨ ਜੋ ਹੈ। ਤਾਂ ਕਹਿਣ ਦਾ ਭਾਵ ਇਹ ਹੈ ਕਿ ਤੁਸੀਂ ਲਾਇਰ ਵੀ ਹੋ, ਤੁਸੀਂ ਬਹੁਤ ਪੜ੍ਹੇ ਲਿਖੇ ਹੋ। ਤਾਂ ਪਹਿਲੀ ਗੱਲ ਹੈ, ਜਦੋਂ ਤੁਹਾਨੂੰ ਇਹ ਲੱਗਦਾ ਸਾਡੇ ਕੋਲ ਸਾਰੇ ਸਬੂਤ ਸੀ, ਜਾਂਚ ਅਧਿਕਾਰੀ ਡਰੇ ਹੋਏ ਸੀ, ਤਾਂ ਤੁਸੀਂ ਆਪਣੀ ਰਿਪੋਰਟ ਵਿੱਚ ਜੋ ਤੁਹਾਨੂੰ ਲੱਗਦਾ ਸੀਗਾ ਕਿ ਸਹੀ ਹੈ ਉਹਨੂੰ ਰੱਦ ਕਰਵਾਇਆ ਗਿਆ ਤਾਂ ਉਹਦਾ ਮਾਮਲਾ ਜਿਹੜਾ ਲੜਦੇ ਪਹਿਲੀ ਗੱਲ ਤੇ ਚਲੋ। ਹੁਣ ਦੇਖੋ, ਤੁਸੀਂ ਆਪ ਹੀ ਕਹਿ ਰਹੇ ਹੋ ਕਿ ਨਿਆਂ ਹੁੰਦਾ ਅਦਾਲਤਾਂ ਦੇ ਵਿੱਚ, ਤਾਂ ਦੇਖ ਲਓ ਕਿ ਹੁਣ ਕੀ ਹੁੰਦਾ ਕੀ ਨਹੀਂ ਹੁੰਦਾ। ਬਾਕੀ ਜਿਹੜੀਆਂ ਜ਼ਮਾਨਤਾਂ ਮਿਲ ਜਾਣੀਆਂ ਹੁੰਦੀਆਂ ਇਹ ਗੱਲਾਂ ਨੇ ਸਿਆਸੀ। ਇਹ ਜਿਹੜੀਆਂ ਇਸ ਤਰ੍ਹਾਂ ਦੀਆਂ ਚਾਰਜ ਸ਼ੀਟਾਂ ਹੁੰਦੀਆਂ, ਰਾਜਕਰਨਵੀਰ ਸਿੰਘ ਜੀ, ਸਾਨੂੰ ਪਤਾ ਹੈ, ਵਾਰ-ਵਾਰ ਕਹਿ ਦਿੰਦੇ ਹੁੰਦੇ ਆ ਕਿ ਛੋਟੀ ਅਦਾਲਤ ਨੇ ਜ਼ਮਾਨਤ ਨਹੀਂ ਲੈਣੀ, ਵੱਡੀ ਨੇ ਦੇ ਦੇਣੀ ਹੈ ਜ਼ਮਾਨਤ। ਕਿਉਂਕਿ ਇਹ ਮਾਮਲਾ ਸਾਲਾਂ ਪੁਰਾਣਾ ਹੈ। ਇਹ ਸਿੱਧਾ ਜਾਂਚ ਪੜਤਾਲ ਤੋਂ ਬਾਅਦ ਚਾਰਜ ਸ਼ੀਟ ਹੋਇਆ ਮਾਮਲਾ ਹੁੰਦਾ, ਜਿਹਦੇ ਚ ਮੰਨ ਲਓ ਰਸੂਖਦਾਰ ਜਾਂ ਅਫਸਰਸ਼ਾਹੀ ਦੇ ਲੋਕ ਆ ਤਾਂ ਉਹਨਾਂ ਨੂੰ ਅਦਾਲਤਾਂ ਜ਼ਮਾਨਤ ਦੇ ਦਿੰਦੀਆਂ। ਜਾਂ ਤਾਂ FIR ਪਹਿਲਾਂ ਹੋਈ ਹੋਵੇ, ਉਸ ਟਾਈਮ ਗ੍ਰਿਫਤਾਰੀ ਹੋਈ ਹੋਵੇ, ਫਿਰ ਆਪੇ ਅੰਦਰ ਰਹਿਣ। ਜਦੋਂ ਜਾਂਚ ਪੜਤਾਲ ਉਪਰੰਤ ਚਾਰਜ ਸ਼ੀਟ ਹੋਣੀ ਹੁੰਦੀ ਹੈ ਤਾਂ ਉਹਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਉਹ ਇੱਕ ਵਾਰੀ ਨਹੀਂ ਬਹੁਤ ਵਾਰੀ ਬਹੁਤ ਕੇਸਾਂ 'ਚ ਵਾਪਰੀਆਂ। ਪਰ ਤੁਹਾਡੀ ਸਰਕਾਰ ਹੈ, ਤੁਸੀਂ ਉਹਨਾਂ ਜ਼ਮਾਨਤਾਂ ਨੂੰ ਚੈਲੰਜ ਕਰ ਲਓ। ਜੇ ਤੁਹਾਨੂੰ ਲੱਗਦਾ ਸੁਪਰੀਮ ਕੋਰਟ 'ਚ ਚੱਲ ਜਾਓ ਜਾਂ ਵੱਡੇ ਬੈਂਚ ਕੋਲ ਜਾ ਕੇ ਕੁਝ ਕਰ ਸਕਦੇ ਹੋ। ਪਰ ਹੁਣ ਜੇ ਨਹੀਂ ਸਰਕਾਰ ਕਰ ਰਹੀ, ਤੁਸੀਂ
ਲੋਕਾਂ ਨਾਲ ਵੀ ਖੜ ਰਹੇ ਹੋ, ਪੰਥ ਨਾਲ ਵੀ ਖੜ ਰਹੇ ਹੋ, ਸਰਕਾਰ ਦੇ ਵਿੱਚ ਵੀ ਬੈਠੇ ਹੋ, ਚੱਲ ਰਹੇ ਹੋ। ਇਹ ਦੋ ਚੀਜ਼ਾਂ ਫਿਰ ਨਹੀਂ ਚੱਲਦੀਆਂ। ਜਾਂ ਤਾਂ ਕੁਝ ਕਰੋ, ਜੇ ਲੜਾਈ ਲੜਨੀ ਹੈ ਤੇ ਇੱਕ ਪਾਸੇ ਖਲੋ ਜਾਓ ਲੀਕ ਖਿੱਚ ਕੇ। ਹਾਲਾਂਕਿ ਨਾਰਾਜ਼ਗੀ ਇਹਨਾਂ ਦੀ ਸਾਫ਼ ਹੈ, ਸਪਸ਼ਟ ਹੈ, ਸਰਕਾਰ ਦੇ ਨਾਲ ਹੈ। ਪਰੰਤੂ ਇਹ ਇੱਕ ਗੱਲ ਹੋਰ ਵੀ ਹੈ ਕਿ ਬਲਵਿੰਦਰ ਸਿੰਘ ਸੇਖੋਂ ਨੇ ਕੁੰਵਰ ਵਿਜੇ ਪ੍ਰਤਾਪ ਸਿੰਘ ਬਾਰੇ ਇਹ ਵੀ ਗੱਲ ਕਹੀ ਹੈ ਕਿ ਜਿਹੜੀ ਆ ਚੌਥੀ ਡਰੱਗ ਵਾਲੀ ਰਿਪੋਰਟ ਜਿਹਦਾ ਹੁਣ ਰੌਲਾ ਪਿਆ ਹੈ, ਤੇ ਉਹਦੇ ਵਿੱਚ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਸਾਈਨ ਡਰਦੇ ਨੇ ਨਹੀਂ ਸਨ ਕੀਤੇ। ਹੁਣ ਦੋਸ਼ ਤੇ ਇਹਨਾਂ ਤੇ ਵੀ, ਕਿਉਂਕਿ ਉਹ ਸਿੰਗਲ ਸਾਈਨ ਹੈ ਨਾ ਸਿਧਾਰਥ ਚੱਟੋਪਾਧਿਆਏ ਦੇ। ਤਾਂ ਸਵਾਲ ਇਹਨਾਂ ਤੇ ਵੀ ਬਥੇਰੇ ਖੜੇ ਹੁੰਦੇ ਨੇ। ਸਵਾਲ ਇਹਨਾਂ ਤੇ ਵੀ ਬਹੁਤ ਖੜੇ ਹੋਣਗੇ ਜਿਹੜੇ ਹਾਲੇ ਆਮ ਆਦਮੀ ਪਾਰਟੀ ਵਾਲੇ, ਜਿਨ੍ਹਾਂ ਨੇ ਸਭ ਤੋਂ ਜ਼ਿਆਦਾ ਰਾਜਨੀਤੀ ਕੀਤੀ ਆ। ਤਾਂ ਇਸ ਮੁੱਦੇ ਤੇ ਰਾਜਨੀਤੀ ਕਰਨ ਵਾਲਿਆਂ ਦਾ ਤੁਸੀਂ ਦੇਖੋ ਕਿ ਹਸ਼ਰ ਮਾੜਾ ਹੀ ਹੋਏਗਾ। ਪਰ ਜੇ ਨਿਆਂ ਨਹੀਂ ਕਰ ਪਾਉਂਦੇ, ਇਹ ਕਿਸੇ ਇੱਕ ਸਰਕਾਰ ਦੀ ਨਹੀਂ, ਮੈਂ ਕਹੂੰਗਾ ਕਿ ਇਹ ਜਿੰਨੀਆਂ ਸਰਕਾਰਾਂ ਹੁਣ ਤੱਕ ਗਈਆਂ ਨੇ ਸਾਰੀਆਂ ਦਾ ਦੋਸ਼ ਹੈ ਕਿਤੇ ਨਾ ਕਿਤੇ। ਜੀ 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 ਬਿਲਕੁਲ। ਤੇ ਇਹ ਦੋਸ਼ੀਆਂ ਦੀ ਕਹਿ ਸਕਦੇ ਹਾਂ ਵੀ ਲਿਸਟ ਲੰਬੀ ਹੋਈ ਜਾਂਦੀ ਸਰਕਾਰਾਂ ਵਾਲੇ ਪੱਖ ਤੋਂ। ਕਰਦੇ ਜਿਹੜੇ ਉਹ ਕੁਛ ਨਹੀਂ ਆ, ਕਿਸੇ ਨਿਆਂ ਦੇ ਵਿੱਚ ਪਤਾ ਨਹੀਂ ਮਿਲਦਾ ਆ ਜਾਂ ਨਹੀਂ। ਅਗਲੀ ਮਿੰਟੂ ਜੀ ਗੱਲ ਕਰੀਏ, ਮੁੱਖ ਮੰਤਰੀ ਹੁਣਾਂ ਨੇ ਕਿਸਾਨਾਂ ਨੂੰ ਦਿੱਤੀ ਵਿਭਿੰਨਤਾ ਦੀ ਨਸੀਹਤ। ਮੈਨੂੰ ਲੱਗਦਾ ਕੋਈ ਕਮੇਟੀ ਜਾਂ ਕਮਿਸ਼ਨ ਦਾ ਇਹਨਾਂ ਨੇ ਗਠਨ ਕਰ ਰਿਹਾ। ਨਹੀਂ ਜੀ, ਇਹਨਾਂ ਨੇ ਐਲਾਨ ਕੀਤੇ ਨੇ ਕੁਛ। ਇਹਨਾਂ ਐਲਾਨਾਂ ਦੇ ਵਿੱਚ ਇਹਨਾਂ ਨੇ ਕਿਹਾ ਕਿ ਦੇਖੋ 1 ਅਪ੍ਰੈਲ ਨੂੰ ਨਰਮਾ ਪੱਟੀ ਨਾਲ ਲੱਗਦੀਆਂ ਨਹਿਰਾਂ 'ਚ ਪਾਣੀ ਜਿਹੜਾ ਹੈ ਉਹ ਪਹੁੰਚ ਜਾਏਗਾ, ਫਸਲਾਂ ਨੂੰ ਫਾਇਦਾ ਹੋਏਗਾ। ਵੀ ਸਾਡਾ ਜਿਹੜਾ ਪੰਜਾਬ ਆ ਉਹਦੀ ਮਤਲਬ ਕਿ ਧਰਤੀ ਹੇਠਲੇ ਪਾਣੀ ਦੀ ਕਹਾਣੀ ਇੰਨੀ ਖਰਾਬ ਆ ਕਿ 80% ਡਾਰਕ ਜ਼ੋਨ 'ਚ ਪਹੁੰਚ ਚੁੱਕਾ ਹੈ। ਤੇ ਇਸ ਕਰਕੇ ਮਤਲਬ ਕਿ ਸਾਨੂੰ ਡਾਇਵਰਸਿਫਿਕੇਸ਼ਨ ਵੱਲ ਆਉਣਾ ਚਾਹੀਦਾ ਹੈ। ਚੰਗੇ ਐਲਾਨ ਕੀਤੇ ਨੇ, ਮੈਂ ਐਵੇਂ ਨਗੋਚ ਨਹੀਂ ਕੱਢਾਂਗਾ। ਇਹਨਾਂ ਨੇ ਕਿਹਾ ਕਿ 33% ਅਸੀਂ ਨਰਮੇ ਦੇ ਬੀਜ ਦੇ ਵਿੱਚ ਸਬਸਿਡੀ ਦੇ ਦੇਵਾਂਗੇ। ਤੇ ਚਿੱਟੀ ਮੱਖੀ ਤੋਂ ਬਚਾਅ ਵਾਸਤੇ ਉਹ ਕਹਿੰਦੇ ਕਿ PAU ਦੇ ਨਾਲ ਸਾਡਾ ਕੰਮ ਚੱਲ ਰਿਹਾ ਹੈ। ਰਿਸਰਚ ਕਰਕੇ ਅਸੀਂ ਕੀਟਨਾਸ਼ਕ ਤਿਆਰ ਕਰ ਰਹੇ ਹਾਂ ਤੇ ਨਾਲ ਹੀ ਉਹ ਕਹਿੰਦੇ ਕਿ ਉੱਤੋਂ ਬੀਮੇ ਵਾਲੀ ਵੀ ਸਕੀਮ ਸਾਡੀ ਤਿਆਰ ਆ। ਮੈਂ ਇਹਨਾਂ ਸਾਰੀਆਂ ਗੱਲਾਂ ਦੇ ਨਾਲ 100% ਸਹਿਮਤ ਹਾਂ। ਅੱਜ ਇਹ ਚੀਜ਼ ਕਰਨ ਦੀ ਜ਼ਰੂਰਤ ਹੈ। ਇਹ ਪਿਛਲੀ ਵਾਰੀ ਵੀ ਮੈਂ ਜਦੋਂ ਆਏ ਸਨ ਉਦੋਂ ਲਿਖ ਕੇ ਪਾਇਆ ਸੀਗਾ, ਅਪੀਲ ਕੀਤੀ ਸੀ ਕਿ ਇਹ ਕਰ ਲਓ, ਡਾਇਵਰਸਿਫਿਕੇਸ਼ਨ ਵਧੇਗਾ। ਕਿਉਂਕਿ ਇੱਕ ਥੋੜਾ ਜਿਹਾ ਕਿਸਾਨਾਂ ਨੂੰ ਦੇ ਦਿਓ ਕੁਛ ਇਨਸੈਂਟਿਵ, ਜਿਹਨੂੰ ਆਪਾਂ ਕਹਿ ਦਿੰਦੇ ਆ। ਦੂਸਰਾ, ਪਾਣੀ ਮੌਕੇ ਦਾ ਦੇ ਦਿਓ। ਤੀਸਰਾ, ਉਹਨਾਂ ਨੂੰ ਸਿਕਿਉਰਿਟੀ ਦੇ ਦਿਓ ਕਿ ਕ੍ਰੌਪ ਜੇ ਤੁਹਾਡੀ ਕਿਤੇ ਨੁਕਸਾਨੀ ਵੀ ਜਾਂਦੀ ਹੈ ਤੁਹਾਨੂੰ ਮੁਆਵਜ਼ਾ ਅਸੀਂ ਦੇਣਾ ਹੀ ਦੇਣਾ, ਤੁਹਾਡਾ ਬੀਮਾ ਵੀ ਵੱਟਦੇ ਆ। ਇੰਨਾ ਕੁਛ ਦੇ ਦਿਓਗੇ ਨਾ, ਬਤੇਰਾ ਕੁਛ ਹੋ ਜਾਏਗਾ। ਤੇ ਹੁਣ ਐਤਕੀ ਚਲੋ ਮੰਦਭਾਗੀ ਗੱਲ ਇਹ ਵਾਪਰੀ ਹੈ ਕਿ ਨਰਮਾ ਪੱਟੀ 'ਚ ਨੁਕਸਾਨ ਹੋ ਗਿਆ ਕਣਕ ਦਾ ਬਹੁਤ ਜ਼ਿਆਦਾ। ਆ ਸਾਡੇ ਪਿੰਡਾਂ ਵੱਲ ਤਾਂ ਮੇਰੇ ਖਿਆਲ ਦੇ ਨਾਲ ਜੋ ਜਿੰਨਾ ਪੰਜਾਬ 'ਚ ਨੁਕਸਾਨ ਹੈ ਸਭ ਤੋਂ ਜ਼ਿਆਦਾ ਹੈ ਸਾਡੇ ਪਿੰਡਾਂ ਵੱਲ, ਸਾਰੇ ਪੰਜਾਬ ਨਾਲੋਂ। ਤਾਂ ਹੁਣ ਕਣਕਾਂ ਇੱਥੇ ਵਾਢੀ ਤਾਂ ਹੋਣੀ ਨਹੀਂ, ਤੂੜੀ ਵੀ ਨਹੀਂ ਬਣਨੀ, ਲੋਕਾਂ ਕੋਲ ਖਾਣ ਜੋਗੇ ਦਾਣੇ ਵੀ ਹੈ ਨਹੀਂ। ਮੈਂ ਸੱਚ ਦੱਸਾਂ ਤੁਹਾਨੂੰ, ਉਹਦੀ ਵਿਆਸ ਖਤਮ ਹੋ ਗਈ ਹੈ। ਤਾਂ ਚਲੋ ਇੰਨੇ ਨਾਲ ਕੀ ਹੋਏਗਾ ਕਿ ਜੇ ਤੁਸੀਂ ਮੌਕੇ ਤੇ 15,000 ਰੁਪਇਆ ਦੇ ਦਿਓ ਉਹਨਾਂ ਨੂੰ ਕਿੱਲੇ ਵਾਲਾ, ਨਾਲ ਇਹ ਸਬਸਿਡੀ ਦੇ ਦਿਓ ਬੀਆਂ ਦੀ, ਨਾਲ ਪਾਣੀ ਦੇ ਦਿਓ, ਤੇ ਇਹ ਸਾਰੀ ਜਿਹੜੀ ਕਣਕ ਹੁਣ ਖਰਾਬ ਹੋਈ ਆ ਇਹ ਨਰਮੇ 'ਚ ਆ ਸਕਦੀ ਆ। ਕਿਉਂ ਅਗਲਾ ਕਹੇਗਾ ਕਿ ਹੁਣ ਮਹੀਨਾ 20 ਦਿਨ ਅਗੇਤਾ ਨਰਮਾ ਬੀਜਦੇ ਆ, ਚਲੋ ਉਹਨੇ ਪੈਸੇ ਗੇਤੇ ਆ ਜਾਣਗੇ। ਸੋ ਇਸ ਕਰਕੇ ਇਸ ਪੱਟੀ 'ਚ ਪ੍ਰਚਾਰ ਕਰੋ ਜਿੰਨਾ ਵੀ ਕਰ ਸਕਦੇ ਜੇ। ਅਬੋਹਰ, ਮਲੋਟ, ਬਠਿੰਡਾ, ਮਾਨਸਾ ਤੱਕ, ਬਲਾਡਾ ਮਾਨਸਾ ਤੱਕ। ਇਹਦੇ ਨਾਲ ਕੀ ਹੈ ਕਿ ਬਹੁਤ ਹੱਦ ਤੱਕ ਅਸੀਂ ਬਚ ਜਾਵਾਂਗੇ। ਜਿਹੜਾ ਡਾਇਵਰਸਿਫਿਕੇਸ਼ਨ ਦਾ ਯਤਨ, ਮਤਲਬ ਇਹ ਸਾਰੇ ਐਲਾਨ ਠੀਕ ਨੇ, ਆਪਾਂ ਸਹਿਮਤ ਹਾਂ ਟੋਟਲੀ। ਬਸ ਇੰਨਾ ਕਰਨ ਦੀ ਜ਼ਰੂਰਤ ਹੈ ਕਿ ਹੇਠਲੇ ਪੱਧਰ ਤੇ ਪ੍ਰਚਾਰ ਕਰੋ, ਕਿਸਾਨਾਂ ਦਾ ਭਰੋਸਾ ਜਿੱਤੋ। ਇਹ ਸਾਰੀ ਬੈਲਟ ਹੀ ਆ ਜਾਵੇ ਨਾ ਤਾਂ ਬਹੁਤ ਵੱਡਾ ਰਕਬਾ ਜਿਹੜਾ ਆਪਣਾ ਨਰਮੇ ਹੇਠ ਵੱਧ ਜਾਏਗਾ। ਮਤਲਬ ਕਿ ਜੇ ਉਹਦੇ 'ਚ ਤੁਸੀਂ ਲੈ ਜਾਂਦੇ ਹੋ ਕੋਈ 10-15 ਲੱਖ ਕਿੱਲੇ ਤੱਕ ਵੀ ਲੈ ਜਾਂਦੇ ਹੋ, ਬੱਲੇ ਬੱਲੇ ਹੋ ਜਾਏਗੀ ਇੱਕ ਵਾਰੀ, ਤਾਂ ਸਿੱਧਾ ਤੁਹਾਡਾ 10-12% ਬਣ ਜਾਏਗਾ। 10-12% ਤੁਹਾਡੇ ਟੋਟਲ ਰਕਬੇ 'ਚੋਂ ਬਣ ਜਾਏਗਾ ਜਿਹੜਾ ਖੇਤੀ ਕਾਸ਼ਤ ਵਾਲਾ ਹੈ। ਝੋਨੇ ਦੇ ਵਿੱਚੋਂ 1 ਕਰੋੜ ਕਿੱਲਾ ਹੀ ਹੈ ਨਾ ਆਪਣਾ ਜੀ, ਜਿਹੜਾ ਵਾਹੀ ਹੋ ਗਿਆ। ਉਹਦੇ 'ਚੋਂ ਜੇ ਤੁਸੀਂ 10 ਲੱਖ ਯਾਨੀ 1 ਮਿਲੀਅਨ ਲੈ ਜਾਂਦੇ ਹੋ ਤੁਸੀਂ, 15 ਲੱਖ ਕਿੱਲਾ ਤਾਂ ਬਹੁਤ ਹੀ ਹੋ ਜਾਏਗਾ। ਤਾਂ ਵੱਟ ਨਿਕਲ ਜਾਣਗੇ ਜਿਹੜਾ ਪਹਿਲਾ ਯਤਨ ਹੋਏਗਾ। ਮੇਰਾ ਤਾਂ ਮੰਨਣਾ ਕਿ ਟਾਰਗੇਟ ਰੱਖੋ ਕਿ 10 ਲੱਖ ਨੂੰ ਛੋਵੋ ਪਹਿਲਾਂ, 5 ਤੋਂ 10 ਲੱਖ ਦੇ ਵਿੱਚ, ਤੇ ਦੂਸਰੇ ਅਟੈਂਪਟ ਦੇ ਵਿੱਚ ਤੁਸੀਂ ਅੱਗੇ ਜਾ ਸਕਦੇ ਹੋ। ਇਸੇ ਤਰ੍ਹਾਂ ਕਿ ਜਿਹੜੀ ਬਾਗਬਾਨੀ ਆ ਉਹਨੂੰ ਵੀ ਸੰਭਾਲੋ। ਬਾਗਬਾਨੀ ਲਈ ਵੀ ਇਹਨਾਂ ਨੂੰ ਕੁਛ ਨਾ ਕੁਛ ਕਰਨਾ ਚਾਹੀਦਾ, ਕਿਉਂਕਿ ਅਬੋਹਰ 'ਚ ਕੀ ਹੋਇਆ ਸੀਗਾ, ਬਹੁਤ ਬਾਗ ਨੇ, ਪਿਛਲੀ ਵਾਰੀ ਪਾਣੀ ਨਹੀਂ ਆਇਆ, ਬਾਗ ਸੁੱਕ ਗਏ।
फिर इस तो इलावा ऐतकी टोरनाडो ने कुछ बहुत तबाही मचाई है कुछ खास इलाके 'ਚ। तो इस करके ਇਹ 2-3 ਚੀਜ਼ਾਂ ਕਰਨ ਦੀ ਲੋੜ ਆ। ਮੂੰਗੀ ਬਾਰੇ ਵੀ ਇਹਨਾਂ ਨੇ ਅੱਜ ਕਹਿ ਦਿੱਤਾ, ਗੰਨੇ ਬਾਰੇ ਵੀ ਕਰਨਾ ਚਾਹੀਦਾ। ਇਹ ਇਸ ਤਰ੍ਹਾਂ ਦੀਆਂ ਫਸਲਾਂ ਹੈਗੀਆਂ ਨੇ, ਹਲਦੀ ਬੀਜ ਸਕਦੇ ਹੋ ਤੁਸੀਂ, ਬਥੇਰਾ ਕੁਝ ਕਰ ਸਕਦੇ ਹੋ ਤੁਸੀਂ। ਤਾਂ ਚੰਗਾ ਇਹ ਕੋਸ਼ਿਸ਼ ਕਰੋਗੇ ਤੇ ਮੀਡੀਆ ਵੀ ਤੁਹਾਡਾ ਸਾਥ ਦੇਵੇਗਾ, ਲੋਕ ਵੀ ਤੁਹਾਡਾ ਸਾਥ ਦੇਣਗੇ। ਜੀ, 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 ਬਿਲਕੁਲ ਸਹੀ। ਤਾਂ ਪਾਣੀ ਦਾ ਮਸਲਾ ਤਾਂ ਬਹੁਤ ਭਿਆਨਕ ਮੰਜ਼ਰ ਦੇ ਉੱਤੇ ਪਹੁੰਚਿਆ, ਸੋ ਇਹ ਤਾਂ ਜ਼ਰੂਰੀ ਆ। ਹੁਣ ਕਹਿੰਦੇ ਆ, ਅਗਲੀ ਗੱਲ ਕਰੀਏ ਵੀ ਹੁਣ ਮੰਤਰੀ ਨੇ ਪੰਜਾਬ ਵਿੱਚ ਲਾਏ ਨੇ ਜੀ ਪੋਸਟਰ, ਇਹ ਕਿਹੜੇ ਪੋਸਟਰਾਂ ਦੀ ਗੱਲ ਹੋ ਰਹੀ ਆ? ਹਾਂਜੀ, ਹਰਭਜਨ ਸਿੰਘ ਨੇ ਲਾ ਦਿੱਤੇ ਨੇ ਜੀ ਈਟੀਓ ਸਾਹਿਬ ਜਿਹੜੇ ਆ, ਕਿਉਂਕਿ ਪਿਛਲੇ ਦਿਨ ਹੀ ਦਿੱਲੀ ਦੇ ਵਿੱਚ ਪੋਸਟਰ ਲਾਉਣ ਤੋਂ ਬੜਾ ਉੱਥੇ ਇੱਕ ਤਰ੍ਹਾਂ ਨਾਲ ਹੰਗਾਮਾ ਮਚਿਆ ਸੀਗਾ ਤੇ 100 ਦੇ ਕਰੀਬ FIR ਦਰਜ ਹੋਈਆਂ ਸੀਗੀਆਂ। ਤਾਂ ਇਹਨਾਂ ਨੇ ਪੋਸਟਰ ਲਾਏ ਆ, ਮੋਦੀ ਹਟਾਓ ਦੇਸ਼ ਬਚਾਓ। ਇਹ ਕਹਿੰਦੇ ਆ ਕਿ ਭਾਵੇਂ ਜਿੰਨੀਆਂ ਮਰਜ਼ੀ FIR ਦਰਜ ਕਰ ਲਓ, ਅਸੀਂ ਤੇ ਇਦਾਂ ਹੀ ਕਰਾਂਗੇ। ਤਾਂ ਕਮਾਲ ਦੀ ਗੱਲ ਹੈ ਕਿ ਇਹਨਾਂ ਦੇ ਨਾਲ ਜਲੰਧਰ ਸੈਂਟਰਲ ਵਿਧਾਇਕ ਰਮਨ ਅਰੋੜਾ ਵੀ ਸੀਗੇ। ਤਾਂ ਜਾਨੀ ਚੱਲ ਪਿਆ ਕੰਮ। ਇੱਥੇ ਹੁਣ ਕੌਣ ਰੋਕਣ ਵਾਲਾ? ਇੱਥੇ ਤਾਂ ਕਿਸੇ ਨੇ ਨਹੀਂ ਰੋਕਣਾ। ਗੱਲ ਤੇ ਉੱਥੇ ਦਿੱਲੀ ਦੇ ਵਿੱਚ ਸੀ, ਦਿੱਲੀ 'ਚ ਅਗਲਿਆਂ ਨਹੀਂ ਲੱਗਣ ਦਿੱਤੇ ਤੇ ਇੱਥੇ ਪੰਜਾਬ ਦੇ ਵਿੱਚ ਤਾਂ ਲੱਗ ਜਾਣਗੇ। ਪਰ ਦਿੱਲੀ ਵਾਲੀ ਰਾਜਨੀਤੀ ਇੱਥੇ ਆ ਗਈ ਆ। ਭਾਈ ਗੱਲ ਇਹ ਹੈ ਕਿ ਪੰਜਾਬ ਨੂੰ ਮੈਂ ਅੱਗੇ ਕਿਹਾ ਸੀ ਪ੍ਰਯੋਗਸ਼ਾਲਾ ਨਾ ਬਣਾਇਓ। ਆ ਪਿਸ ਰਹੇ ਹਾਂ ਅਸੀਂ ਸਾਡੇ ਨਾਲ ਤੇ ਅੱਗੇ ਖਿੱਚ ਕੱਢ ਰਹੇ ਨੇ ਕਿਸਾਨੀ ਅੰਦੋਲਨ ਵਾਲੀ। ਕਿਸਾਨੀ ਅੰਦੋਲਨ ਤੋਂ ਡਰਿਆ ਨੇ ਪੰਜਾਬ ਨੂੰ ਬਹੁਤ ਬੁਰੀ ਤਰ੍ਹਾਂ ਪਾੜਨਾ, ਤੁਸੀਂ ਇਹ ਗੱਲ ਯਾਦ ਰੱਖਿਓ। ਤੇ ਉੱਤੋਂ ਇਸ ਤਰ੍ਹਾਂ ਦੀ ਰਾਜਨੀਤੀ ਵਾਲੀ ਇਹ ਜੇ ਤੁਸੀਂ ਪ੍ਰਯੋਗਸ਼ਾਲਾ ਬਣਾਓਗੇ ਤੇ ਗਲਤ ਆ। ਅੱਗੇ ਆਪਾਂ ਦੇਖਿਆ ਉਹ ਚੱਕਣ, ਬੱਗੇ ਨੂੰ ਚੱਕਣ ਪੈ ਗਏ, ਉਹ ਫਲਾਣੇ ਨੂੰ ਚੱਕਣ, ਉਹਨਾਂ ਦਾ ਕੀ ਹੋਇਆ? ਸਿੱਟਾ ਕੀ ਨਿਕਲਿਆ? ਕੰਮ ਕਿਤੋਂ ਦਾ ਕਿਸੇ ਨੇ ਕਰਨ ਵਾਲਾ ਤਾਂ ਖੈਰ ਚਲੋ ਇਹਨਾਂ ਦੀ ਮਰਜ਼ੀ ਆ। ਪਰ ਇਹ ਜਿਹੜੇ ਪੋਸਟਰ ਵਗੈਰਾ ਨੇ ਇਹਨਾਂ ਨਾਲ ਹੋਣਾ ਕੀ ਆ? ਇੱਥੇ ਸੰਨੀ ਦਿਓਲ ਦੇ ਹਰੇਕ ਚੜੇ ਮਹੀਨੇ ਲੱਗ ਜਾਂਦੇ ਆ, ਸੰਨੀ ਦਿਓਲ ਲਾਪਤਾ ਹੈ। ਤੇ ਕੀ ਉਹਨਾਂ ਪੋਸਟਰਾਂ ਤੋਂ ਬਾਅਦ ਸੰਨੀ ਦਿਓਲ ਇੱਥੇ ਸਿਰ ਕੱਢ ਲੈਂਦਾ ਵੀ ਲਓ ਆ ਗਿਆ ਮੈਂ, ਮੇਰੇ ਸਿਰ ਦੇ ਵਿੱਚ 4-5 ਟਕਾ ਕੇ ਠੂੰਗੇ ਮਾਰੋ? ਐਸਾ ਕੁਛ ਨਹੀਂ ਹੈ। ਇਹ ਤਾਂ ਚਲੋ ਰਾਜਨੀਤੀ ਹੈ। ਦੇਖੋ ਹੁਣ ਜਲੰਧਰ ਕਰਕੇ ਅਖਾੜਾ, ਕਿਉਂਕਿ ਭਾਜਪਾ ਵੀ ਜ਼ੋਰ ਲਾ ਰਹੀ ਆ ਤੇ ਇਹ ਉਹ ਜਿਹੜੀ ਵੋਟ ਹੈਗੀ ਆ, ਭਾਜਪਾ ਚਾਹੁੰਦੀ ਹੈ ਕਿ ਅਸੀਂ ਖਿੱਚੀਏ, ਤਾਂ ਉਹਨੂੰ ਰੋਕਣ ਵਾਸਤੇ ਫਿਰ ਇਦਾਂ ਤਾਂ ਯਤਨ ਕਰਨਗੇ। ਜੀ, ਜੀ। ਅਗਲੀ ਮਿੰਟੂ ਜੀ ਗੱਲ ਕਰੀਏ, ਪੰਜਾਬ ਦੇ ਉਦਯੋਗਾਂ ਨੂੰ ਝਟਕਾ ਬਿਜਲੀ ਦੀਆਂ ਕੀਮਤਾਂ ਦੇ ਵਿੱਚ 10% ਵਾਧਾ। ਦੇਖੋ ਇਹ ਸਾਫ਼ ਹੋ ਗਿਆ ਸੀਗਾ ਪਿਛਲੇ ਸਮੇਂ ਦੇ ਵਿੱਚ। ਇਹਨਾਂ ਨੇ ਸਲਾਹ ਕਰ ਲਈ ਸੀ ਕਿ ਰੈਗੂਲੇਟਰੀ ਤੋਂ ਇਜਾਜ਼ਤ ਮੰਗੀ ਸੀ ਕਿ ਪਾਵਰਕਾਮ ਨੇ, ਤੇ ਇਹ ਵੀ ਮਤਲਬ ਕਿ ਕਹਿ ਰਹੇ ਸਨ ਕਿ ਹਾਂ ਬਈ ਹੁਣ ਸਾਡੇ ਹੱਥ ਬਸ ਕੁਛ ਨਹੀਂ ਹੈ। ਉਦਯੋਗਪਤੀਆਂ ਨੂੰ ਵੀ ਅਪੀਲ ਕਰ ਰਹੇ ਸਨ ਕਿ ਬੋਝ ਪੈਣਾ ਹੀ ਹੈ ਜੀ, ਇਦਾਂ ਉਦਾਂ। ਗੱਲ ਇਹ ਹੈ ਕਿ ਹੁਣ ਦੇਖੋ ਰੌਲਾ, ਮੈਂ ਇਹ ਕਹਾਂ ਕਿ ਜਿੱਥੇ ਜ਼ਿਆਦਾ ਵੋਟ ਬੈਂਕ ਹੈ ਉੱਥੇ ਉਹਨਾਂ ਜ਼ਿਆਦਾ ਸਰਕਾਰ ਝੁਕ ਜਾਂਦੀ ਹੈ। ਕਿਸਾਨਾਂ ਨੂੰ ਬਿਜਲੀ ਸੈਕਟਰ ਦੇ ਵਿੱਚ ਤੁਹਾਨੂੰ ਪਤਾ ਕਿੰਨੀ ਵੱਡੀ ਸਹੂਲਤ ਹੈ। ਖਪਤਕਾਰਾਂ ਨੂੰ ਵੀ ਘਰੇਲੂ ਵੱਡਾ ਵੋਟ ਬੈਂਕ ਆ। ਆ ਜਿਹੜੇ ਉਦਯੋਗਪਤੀ ਆ ਇਹ ਮਰਦੇ ਰਹਿੰਦੇ ਆ ਵਿਚਾਰੇ, ਤਪਦੇ ਰਹਿੰਦੇ ਆ। ਇਹਨਾਂ ਨੂੰ ਉਹ ਜੇ ਦਿੰਦੇ ਆ ਸਬਸਿਡੀ, ਥੋੜੀ ਜੀ ਸਬਸਿਡੀ ਦਿੰਦੇ ਆ, ਤੇ ਜਦੋਂ ਮਤਲਬ ਕਿ ਪੈਸਾ ਕਢਾਉਣਾ ਹੁੰਦਾ ਉਦੋਂ ਵੀ ਸਭ ਤੋਂ ਵੱਡਾ ਬੋਝ ਇਹਨਾਂ ਤੇ ਪਾ ਦਿੰਦੇ ਆ। ਨਗੂਣੀ ਸਬਸਿਡੀ ਤੇ ਦੂਣੀ ਇਹਨਾਂ ਤੋਂ ਕਢਾਈ ਹੋ ਜਾਂਦੀ ਹੈ। ਤਾਂ 10% ਵਾਧਾ ਤੁਸੀਂ ਸੋਚ ਕੇ ਦੇਖੋ ਕਿ ਕਿੰਨਾ ਹੋਏਗਾ। ਇਹਨਾਂ ਨੇ ਸਰਕੂਲਰ ਜਾਰੀ ਕਰ ਦਿੱਤਾ। ਮੈਂ ਤੇ ਸਮਝਦਾ ਕਿ ਬਈ ਉਦਯੋਗ ਨੂੰ ਵੀ ਅੱਗੇ ਲਿਜਾਣਾ ਚਾਹੀਦਾ। ਉਹ 25% ਕੰਟਰੀਬਿਊਸ਼ਨ ਕਰਦਾ ਤੁਹਾਡੀ GSTP ਦੇ ਵਿੱਚ। ਇੱਕ ਪਾਸੇ ਉਦਯੋਗ ਨੂੰ ਤਰਜੀਹਾਂ ਦੇ ਰਹੇ ਹੋ, ਦੂਸਰੇ ਪਾਸੇ ਇਦਾਂ ਕਰ ਰਹੇ ਹੋ। ਸੋ ਸਾਰੇ ਪਾਸੇ ਸੋਚ ਕੇ ਚੱਲੋ, ਇੱਕ ਸੰਤੁਲਨ ਬਣਾ ਕੇ ਚੱਲੋ ਕਿ ਬਈ ਜਿਹੜੀ ਐਲੀਟ ਕਲਾਸ ਇੱਥੇ ਲੈ ਰਹੀ ਹੈ ਬਿਜਲੀ ਸਬਸਿਡੀ, ਉਹਦੇ ਤੋਂ ਵਾਪਸ ਲਵੋ। ਉਦਯੋਗ ਨੂੰ ਸਗੋਂ ਵੱਧ ਤੋਂ ਵੱਧ ਦੇਵੋ। ਜਿਹੜਾ ਛੋਟਾ ਕਿਸਾਨ ਹੈ ਉਹਨੂੰ ਵੱਧ ਤੋਂ ਵੱਧ ਦੇਵੋ। ਗਰੀਬ ਬੰਦਾ ਉਹਨੂੰ ਵੱਧ ਤੋਂ ਵੱਧ ਦੇ ਲਓ। ਜਿਨ੍ਹਾਂ ਦੇ ਕੋਲ 8-8, 10-10, 20-20 ਮੋਟਰਾਂ ਨੇ, ਆ ਦੱਸੋ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਕੀ ਕਮੀ ਆ? ਹੈਗੀ ਆ ਕੋਈ ਕਮੀ? ਤੇ ਕਿੰਨੀਆਂ ਮੋਟਰਾਂ ਹੋਣਗੀਆਂ ਇਹਨਾਂ ਦੀਆਂ, ਗਿਣ ਕੇ ਦੇਖ ਲਓ। ਤੇ ਇਦਾਂ ਦੇ ਕਿੰਨੇ ਘਰ ਆ? ਘੱਟੋ ਘੱਟ ਜ਼ਰੂਰ 10-15 ਹਜ਼ਾਰ ਦੇ ਕਰੀਬ ਘਰ ਆ ਇਸ ਤਰ੍ਹਾਂ ਦਾ ਪੂਰੇ ਪੰਜਾਬ 'ਚ। 10,000 ਤਕਰੀਬਨ ਇਸ ਤਰ੍ਹਾਂ ਦਾ ਘਰ ਆ ਜਿਨ੍ਹਾਂ ਦੇ ਕੋਲ ਮਤਲਬ ਕਿ 5-7 ਤੋਂ ਵਧੇਰੇ ਕਨੈਕਸ਼ਨ ਹੈ। ਤਾਂ ਜਿਨ੍ਹਾਂ ਦੀ ਕਮਾਈ ਖੇਤੀ ਤੋਂ ਬਹੁਤ ਜ਼ਿਆਦਾ, ਕੱਲੀ ਖੇਤੀ ਦੇ ਠੇਕੇ ਤੋਂ ਬਹੁਤ ਜ਼ਿਆਦਾ, ਤੇ ਜੇ ਉਹਨਾਂ ਨੂੰ ਵੀ ਸਬਸਿਡੀ ਦੇਣੀ ਹੈ ਤੇ ਦੇਈ ਚਲੋ। ਪਰ ਉਦਯੋਗ ਬਾਰੇ ਇੱਥੇ ਕੋਈ ਨਹੀਂ ਸੋਚਦਾ। ਜੇ ਕਿਸਾਨ ਅੰਦੋਲਨ ਚੱਲੇਗਾ ਤਾਂ ਇਹਨਾਂ ਨੇ ਪਿਸਣਾ, ਕੋਈ ਹੋਰ ਗੱਲਬਾਤ ਹੋਗੀ ਤਾਂ ਇਹਨਾਂ ਨੇ ਪਿਸਣਾ,
ਕਦੇ ਰਾਜਨੀਤੀ ਇਹਨਾਂ ਵੱਲ ਖਿਆਲ ਨਹੀਂ ਕਰਦੀ। ਫਿਰ ਅਸੀਂ ਕਹਿੰਦੇ ਆ ਕਿ ਸਾਡਾ ਉਦਯੋਗ ਪਛੜ ਗਿਆ। ਉਦਯੋਗ ਪਛੜ ਨਹੀਂ ਹੈ ਜਦੋਂ ਤਰਜੀਹਾਂ ਹੀ ਹੈ ਨਹੀਂ ਸਾਡੀਆਂ। ਜੀ ਜੀ ਬਿਲਕੁਲ। ਅਗਲੀ ਮਿੰਟੂ ਜੀ ਜਾਂਦੇ ਜਾਂਦੇ ਗੱਲ ਕਰੀਏ ਦੱਖਣ ਦੇ ਵਿੱਚ ਭਾਸ਼ਾ ਵਿਵਾਦ ਦਰਮਿਆਨ ਦਹੀਂ ਦੀ ਐਂਟਰੀ। ਹਾਂਜੀ, ਦੇਖੋ ਤਮਿਲਨਾਡੂ ਦੇ ਵਿੱਚ ਤੁਹਾਨੂੰ ਪਤਾ ਹੀ ਆ ਇੱਕ ਮਾਮਲਾ ਚੱਲਦਾ ਹਮੇਸ਼ਾ ਕਿ ਭਾਸ਼ਾ ਸਾਡੇ ਤੇ ਥੋਪੀ ਜਾ ਰਹੀ ਆ। ਉਹਨੂੰ ਲੈ ਕੇ ਅਮਿਤ ਸ਼ਾਹ ਨੂੰ ਵੀ ਅੱਗੋਂ ਪੈ ਜਾਂਦੇ ਨੇ, ਚਾਹੇ ਕੋਈ ਵੀ ਹੋਵੇ ਅੱਗੋਂ ਪੈ ਜਾਂਦੇ ਆ। ਗਵਰਨਰ ਦੇ ਨਾਲ ਵੀ ਉੱਥੇ ਟੱਸਲ ਚੱਲੀ ਜਾਂਦੀ ਆ। ਤਾਂ ਹੋਇਆ ਕੀ ਸੀਗਾ ਕਿ ਆ ਜਿਹੜੀ ਫੂਡ ਸੇਫਟੀ ਐਂਡ ਸਟੈਂਡਰਡਸ ਅਥਾਰਟੀ ਆਫ ਇੰਡੀਆ, ਜਿਹਨੂੰ FSSAI ਕਹਿੰਦੇ ਆ, ਇਹਨਾਂ ਦੇ ਪੈਕਟਾਂ ਤੇ ਕਰਡ ਹਟਾ ਕੇ ਦਹੀਂ ਲਿਖਿਆ ਗਿਆ ਸੀਗਾ, ਦਿੱਤਾ ਸੀਗਾ, ਜਿਸ ਤੋਂ ਬਾਅਦ ਉਹ ਬੜੇ ਤੁਹਾਨੂੰ ਪਤਾ ਆਪਣੇ ਭਾਸ਼ਾ ਪ੍ਰਤੀ ਉਹ ਕੱਟੜ ਕਹਿ ਲਓ, ਜੋ ਮਰਜ਼ੀ ਕਹਿ ਲਓ, ਕਿ ਉਹ ਅੜ ਗਏ ਕਿ ਕਰਡ ਤਾਂ ਠੀਕ ਸੀਗਾ, ਇੱਥੋਂ ਤੱਕ ਠੀਕ ਸੀ, ਦਹੀਂ ਨਹੀਂ ਮਨਜ਼ੂਰ, ਮਤਲਬ ਕਿ ਹਿੰਦੀ ਨਹੀਂ ਚੱਲੇਗੀ। ਤਾਂ ਫਿਰ ਹੁਣ ਇਹਦੇ ਵਿੱਚ ਹੋਇਆ ਕੀ ਹੈ ਕਿ ਉਹ ਫਿਰ ਬੈਕਫੁੱਟ ਤੇ ਗਏ ਨੇ। ਜਦੋਂ ਬੈਕਫੁੱਟ ਤੇ ਜਾਂਦੇ ਆ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਕਿ ਫਿਰ ਉਹਨਾਂ ਨੇ ਤਾਇਰ ਲਿਖ ਦਿੱਤਾ ਹੈ, ਯਾਨੀ ਉੱਥੋਂ ਦੀ ਭਾਸ਼ਾ ਦੇ ਵਿੱਚ ਜੋ ਲਿਖਿਆ ਜਾਂਦਾ ਹੈ। ਤਾਂ ਇਹ ਉਹਨਾਂ ਦਾ ਭਾਸ਼ਾ ਪ੍ਰੇਮ, ਇਹਨੂੰ ਕੱਟੜਪੁਣਾ ਵੀ ਕੁਝ ਲੋਕ ਕਹਿੰਦੇ ਆ, ਪਰ ਉਹਨਾਂ ਦਾ ਆਪਣਾ ਸਥਾਨਕ ਭਾਸ਼ਾ ਦੇ ਨਾਲ ਜੋ ਪਿਆਰ ਆ ਉਹ ਤੁਸੀਂ ਦੇਖ ਸਕਦੇ ਹੋ, ਮਿਸਾਲੀ ਆ। ਤਾਂ ਇਹਨਾਂ ਨੇ ਇੱਕ ਵਾਰੀ ਫਿਰ ਇਹਨਾਂ ਨੂੰ ਬੈਕਫੁੱਟ ਤੇ ਲੈ ਆਂਦਾ ਤੇ FSSAI ਜਿਹੜੀ ਕਰ ਲਿਖਤੀ ਸੀਗੀ ਉਹਨੂੰ ਹੁਣ ਲਿਖਣਾ ਪੈ ਰਿਹਾ ਕਿ ਬਈ ਤਾਇਰ। ਜੀ ਜੀ ਜੀ, ਸ਼ੁਕਰੀਆ ਮਿੰਟੂ ਜੀ, ਬੜੀ ਮਿਹਰਬਾਨੀ। ਮਿਲਦੇ ਹਾਂ ਅਗਲੀ ਵਾਰੀ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਇਹ ਸਨ ਮਿੰਟੂ ਗੁਲਸਰੀਆ ਜੀ, ਜਿਨ੍ਹਾਂ ਨੇ ਉੱਥੋਂ ਦੀਆਂ ਖਬਰਾਂ ਦੇ ਉੱਤੇ ਨਜ਼ਰਸਾਨੀ ਕੀਤੀ ਆ। ਤੇ ਇੱਕ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਆ। ਤੇ ਫਿਰ ਉਸ ਤੋਂ ਉਪਰੰਤ ਪ੍ਰੋਗਰਾਮ ਅਪਡੇਟ ਅਮਰੀਕਾ 9 ਵਜੇ ਜਿਹੜਾ ਆ ਉਹ ਤੁਹਾਡੇ ਲਈ ਪੇਸ਼ ਕੀਤਾ ਜਾਊਗਾ। ਮੇਰੇ ਨਾਲ ਜੁੜਨਗੇ ਉਦੋਂ ਹਰਜੋਤ ਸਿੰਘ ਖਾਲਸਾ ਜੀ। ਅਮਰੀਕਾ ਤੇ ਦੇਸ਼ ਦੁਨੀਆ ਭਰ ਦੀਆਂ ਅਹਿਮ ਖਬਰਾਂ ਦੇ ਉੱਤੇ ਆਪਾਂ ਨਜ਼ਰ ਮਾਰਾਂਗੇ। ਇੱਦਾਂ ਜੁੜੇ ਰਹੋ ਪੰਜਾਬੀ ਰੇਡੀਓ ਨਾਲ। ਮਿਲਦੇ ਇੱਕ ਬ੍ਰੇਕ ਤੋਂ ਬਾਅਦ 'ਚ।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਸਰੋਤਿਓ। ਪ੍ਰੋਗਰਾਮ ਖਬਰ ਤੇ ਨਜ਼ਰ ਜਿਹੜਾ ਉਹ ਚੱਲ ਰਿਹਾ ਸੀ। ਪ੍ਰੋਗਰਾਮ ਆਪਾਂ ਕਰ ਰਹੇ ਸੀ ਤੇ ਪ੍ਰੋਗਰਾਮ ਦੌਰਾਨ ਹੀ ਇੱਕ ਨਵੀਂ ਵੱਡੀ ਅਪਡੇਟ ਜਿਹੜੀ ਉਹ ਆ ਗਈ ਆ। ਅੰਮ੍ਰਿਤਪਾਲ ਸਿੰਘ ਹੁਣਾਂ ਦੀ ਆਡੀਓ ਤਾਂ ਜਿਹੜੀ ਆਈ ਸੀਗੀ ਅੱਜ ਜਦ ਆਪਾਂ ਸਵੇਰੇ ਇੱਥੇ ਉੱਠੇ ਆ, ਤਾਂ ਉਸ ਤੋਂ ਬਾਅਦ ਦੇ ਵਿੱਚ ਹੁਣੇ ਕੁਛ ਮਿੰਟ ਪਹਿਲਾਂ ਇੱਕ ਹੋਰ ਉਹਨਾਂ ਦੀ ਵੀਡੀਓ ਜਿਹੜੀ ਉਹ ਆ ਚੁੱਕੀ ਆ। ਸੋ ਉਹਦੇ ਵਿੱਚ ਉਹਨਾਂ ਨੇ ਸੰਗਤਾਂ ਨੂੰ ਰੂਬਰੂ ਹੋ ਕੇ ਕੀ ਆਖਿਆ ਆ, ਕਈ ਜਿਹੜੇ ਸਵਾਲਾਂ ਦੇ ਜਵਾਬ ਦੇਣ ਦੀ ਉਹਨਾਂ ਨੇ ਜਿਹੜੀ ਉਹ ਕੋਸ਼ਿਸ਼ ਕੀਤੀ ਆ। ਤੇ ਆਓ ਤੁਹਾਡੀ ਨਜ਼ਰ ਜਿਹੜੀ ਆ ਮੈਂ ਉਹ ਵੀਡੀਓ ਪੇਸ਼ ਕਰਦਾ ਆ, ਆਪਾਂ ਸਾਰੇ ਜਣੇ ਸੁਣਦੇ ਆ ਤੇ ਫਿਰ ਉਸ ਦੇ ਉੱਤੇ ਗੱਲਬਾਤ ਜਿਹੜੀ ਉਹ ਕਰਦੇ ਆ ਵੀ ਕੀ ਇਹ ਸਾਰਾ ਕੁਛ ਇਸ ਟਾਈਮ ਚੱਲ ਰਿਹਾ ਹੈਗਾ ਆ। ਤੇ ਇੱਦਾਂ ਤੁਹਾਡੇ ਸਾਹਮਣੇ ਜਿਹੜੀ ਆ ਉਸ ਵੀਡੀਓ ਨੂੰ ਜਿਹੜਾ ਉਹ ਮੈਂ ਪੇਸ਼ ਕਰਦਾ ਆ। ਜਿਹੜੇ ਸਾਡੇ ਨਾਲ YouTube Facebook ਦੇ ਉੱਤੇ ਜੁੜੇ ਨੇ ਉਹ ਤੇ ਉਸ ਦੇ ਨਾਲ ਆਪਾਂ ਜਿਹੜੀ ਆਡੀਓ ਜਿਹੜੀ ਚੱਲ ਰਹੀ ਆ ਜਿਹੜੇ ਸਾਡੇ ਨੈਟਵਰਕਸ ਦੇ ਉੱਤੇ ਆ ਉਹਨਾਂ ਨੂੰ ਵੀ ਜਿਹੜੀ ਉਹ ਸੁਣਨ ਨੂੰ ਜਿਹੜੀ ਉਹ ਮਿਲੇਗੀ। ਆਓ ਤੁਹਾਡੀ ਨਜ਼ਰ ਜਿਹੜੀ ਆਪਾਂ ਇਹ ਹੁਣ ਵਾਹਿਗੁਰੂ ਜੀ ਕਾ ਖਾਲਸਾ ਜਿਹੜੀ ਆਡੀਓ ਵੀਡੀਓ ਉਹ ਪੇਸ਼ ਕਰਦੇ ਆ। ਸਮੂਹ ਸਿੱਖ ਸੰਗਤਾਂ ਨੂੰ ਮੈਂ ਇੱਕ ਵੀਡੀਓ ਰਾਹੀਂ ਸੰਬੋਧਨ ਕੀਤਾ ਸੀ, ਜਿੱਥੇ ਕੁਝ ਸੰਗਤਾਂ ਦਾ ਸ਼ੰਕਾ ਹੈ ਕਿ ਸ਼ਾਇਦ ਉਹ ਜਿਹੜੀ ਵੀਡੀਓ ਹੈ ਉਹ ਪੁਲਿਸ ਦੀ ਕਸਟਡੀ 'ਚ ਬਣੀ ਹੈ, ਕਿਉਂਕਿ ਉਸ ਵੀਡੀਓ 'ਚ ਮੈਂ ਜੀ ਬੁਰੇ ਬਾਰੇ ਦੇਖ ਰਿਹਾ ਕਿਤੇ। ਸੋ ਮੇਰੀ ਇੱਕ ਸੰਗਤਾਂ ਨੂੰ ਅਪੀਲ ਹੈ ਵੀ ਦੇਖੋ, ਪਹਿਲੇ ਦੀ ਮੇਰੀ ਆਦਤ ਨਹੀਂ ਵੀ ਨਾ ਬੈਠ ਕੇ ਸਾਹਮਣੇ ਸਾਹਮਣੇ ਵੀਡੀਓ ਬਣਾਵਾਂ। ਤੁਸੀਂ ਪੁਰਾਣੀਆਂ ਵੀਡੀਓ ਦੇਖੋਗੇ ਉਹਦੇ 'ਚ ਵੀ ਮੈਂ ਕੈਮਰੇ ਵੱਲ ਬਹੁਤਾ ਵੇਖਦਾ ਨਹੀਂ ਹੁੰਦਾ। ਸੋ ਪਹਿਲੀ ਗੱਲ ਜਿਹੜੀ ਮੁੱਖ ਮੁੱਦੇ ਵਾਲੀ ਗੱਲ ਆਪਾਂ ਕਰਨੀ ਹੈ, ਇੱਕ ਤੇ ਆਪਾਂ ਹਰ ਚੀਜ਼ ਨੂੰ ਕਨਸਪੀਰੇਸੀ ਨਹੀਂ ਸਮਝਣਾ। ਸਤਿਗੁਰੂ ਸੱਚੇ ਪਾਤਸ਼ਾਹ ਦੀ ਓਟ ਸਦਕਾ ਆਪਾਂ ਗੁਰੂ ਦੀ ਖੇਡ ਨੂੰ ਵੱਡਿਆ ਸਮਝੀਏ। ਇਹ ਨਹੀਂ ਵੀ ਆਪਾਂ ਮਤਲਬ ਹਿੰਦੁਸਤਾਨ ਦੀ ਸਰਕਾਰ ਨੂੰ ਜਾਂ ਪੁਲਿਸ ਨੂੰ ਵੱਡਿਆ ਸਮਝਣ ਲੱਗ ਪਈਏ। ਕਲਗੀਧਰ ਪਾਤਸ਼ਾਹ ਦੀ ਜਿਹੜੀ ਕਰਾਮਾਤ ਇਹਨੂੰ ਵੱਡਿਆ ਸਮਝੀਏ। ਏਡੇ ਕਿਰੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਜੇ ਕੱਢਿਆ ਤੇ ਉਹ ਕਿਸੇ ਮਕਸਦ ਵਾਸਤੇ ਕੱਢਿਆ। ਜਿਨ੍ਹਾਂ ਨੂੰ ਇਹ ਲੱਗਦਾ ਵੀ ਮੈਂ ਕੋਈ ਭਗੌੜਾ ਹੋ ਗਿਆ ਤੇ ਮੈਂ ਆਪਣੇ ਸਾਥੀਆਂ ਨੂੰ ਛੱਡ ਗਿਆ, ਇਹ ਗੱਲ ਦਾ ਭੁਲੇਖਾ ਕੋਈ ਆਪਣੇ ਮਨ 'ਚ ਨਾ ਰੱਖੇ। ਦੇਖੋ, ਨਾ ਤੇ ਮੈਂ ਮਰਨ ਤੋਂ ਡਰਾਂ, ਮਰਨ ਲਿਖਾਏ ਮੰਡਲ ਮੇਂ ਆਏ। ਇਸ ਬਾਣੀ ਦੇ ਜਿਹੜੇ ਬਚਨ ਨੇ ਇੱਥੇ ਪੂਰਾ ਪਹਿਰਾ ਦੇ ਰਹੇ ਆ। ਜਿੱਦਣ ਸੰਸਾਰ ਤੇ ਆ ਗਏ ਉਦਣ ਮੌਤ ਦਾ ਜਿਹੜਾ ਰਾਹ ਉਹ ਸ਼ੁਰੂ ਹੋ ਜਾਂਦਾ। ਇਹ ਤੋਂ ਕੋਈ ਬਚ ਨਹੀਂ ਸਕਦਾ। ਪਰ ਮੇਰੀ ਸੰਗਤਾਂ ਨੂੰ ਇੱਕ ਅਪੀਲ ਹੈ, ਮੈਂ ਜੇ ਅੱਜ ਬਾਹਰ ਹੈ, ਸਤਿਗੁਰੂ ਸੱਚੇ ਪਾਤਸ਼ਾਹ ਨੇ ਜੇ ਮੈਨੂੰ ਬਾਹਰ ਰੱਖਿਆ ਹੈ ਇਸ ਘੇਰੇ ਤੋਂ, ਤੇ ਉਹਦਾ ਅਰਥ ਇਹ ਹੈ ਵੀ ਮੈਂ ਆਪਣੇ ਸਾਥੀਆਂ ਲਈ, ਕੌਮ ਦੇ ਨੌਜਵਾਨਾਂ ਲਈ ਤੇ ਕੌਮ ਦੇ ਹਿੱਤਾਂ ਲਈ ਕੁਝ ਕਰ ਸਕਾਂ, ਤੇ ਛੇਤੀ ਹੀ ਸੰਸਾਰ ਸਾਹਮਣੇ ਵੀ ਪ੍ਰਗਟ ਹੋਵਾਂਗੇ।
ਔਰ ਇਹ ਸੰਗਤਾਂ ਦੇ ਵਿੱਚ ਵੀ ਵਿਚਰਾਂਗੇ, ਇੱਦਾਂ ਦੀ ਕੋਈ ਗੱਲ ਨਹੀਂ। ਮੈਂ ਉਹਨਾਂ 'ਚੋਂ ਨਹੀਂ ਹੈਗਾ ਵੀ ਜਿਹੜੇ ਕਹਿਣਗੇ ਮੁਲਕ ਛੱਡ ਜਾ ਜੀ, ਮੁਲਕ ਛੱਡ ਕੇ ਬਾਹਰ ਚਲਾ ਗਿਆ, ਉਹ ਹੁਣ ਬਾਹਰੋਂ ਜਾ ਕੇ ਲੋਕਾਂ ਨੂੰ ਵੀਡੀਓ ਪਾ ਕੇ ਮੈਸੇਜ ਦੇਊਗਾ, ਇੱਦਾਂ ਦੀ ਗੱਲ ਨਹੀਂ। ਹਾਂ, ਜਿਹੜੇ ਬਗਾਵਤ ਦੇ ਦਿਨ ਹੁੰਦੇ ਆ ਉਹਨੂੰ ਕੱਟਦਿਆਂ ਬਹੁਤ ਕੁਛ ਸਾਨੂੰ ਝੱਲਣਾ ਪੈਂਦਾ, ਵਿਖੜੇ ਪੈਣ 'ਤੇ ਤੁਰਨਾ ਪੈਂਦਾ, ਮੀਲਾਂ ਮੀਲ 20-20 22-22 ਮੀਲ ਸਫ਼ਰ ਹਰ ਦਿਨ ਪੈਦਲ ਕਰਨਾ, ਇਹ ਕੋਈ ਮਤਲਬ ਖਾਲਾ ਜੀ ਦਾ ਵਾੜਾ ਤੇ ਹੈ ਨਹੀਂ। ਸੋ ਅੱਠੀਂ ਪੈਰ ਪ੍ਰਸ਼ਾਦਾ ਛਕਣਾ ਜੇ ਕਿਤੇ ਮਿਲ ਗਿਆ, ਨਹੀਂ ਤੇ ਫਿਰ ਜਲ ਪਾਣੀ ਛਕ ਕੇ ਗੁਜ਼ਾਰਾ ਕਰ ਲੈਣਾ। ਇਹ ਜਿਹੜੇ ਦਿਨ ਨੇ ਬਗਾਵਤ ਦੇ, ਕੱਟਣੇ ਔਖੇ ਨੇ। ਪਰ ਮੈਂ ਸੰਗਤਾਂ ਨੂੰ ਇੱਕ ਅਪੀਲ ਕਰਦਾ ਕਿ ਆਪਾਂ ਚੜ੍ਹਦੀ ਕਲਾ 'ਚ ਰਹਿਣਾ। ਚੜ੍ਹਦੀ ਕਲਾ 'ਚ ਰਹਿਣ ਦਾ ਅਰਥ ਇਹ ਹੁੰਦਾ ਵੀ ਅਸੀਂ ਜਦੋਂ ਇਸ ਰਾਹ ਤੇ ਤੁਰੀਏ, ਇਸ ਮਾਰਗ ਤੇ ਤੁਰੀਏ, ਤੇ ਸਾਨੂੰ ਪਹਿਲਾਂ ਹੀ ਪਤਾ ਹੁੰਦਾ ਹੈ ਵੀ ਆਪਾਂ ਜਿਹੜੇ ਰਾਹ ਤੇ ਤੁਰੇ ਹਾਂ, ਇਹ ਕੰਡਿਆਂ ਵਾਲਾ ਰਾਹ ਹੈ। ਸਤਿਗੁਰ ਸੱਚੇ ਪਾਤਸ਼ਾਹ ਨੇ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਹੈ, ਔਰ ਕਿਲ੍ਹਾ ਛੱਡ ਕੇ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਗਏ ਨੇ, ਪੈਰ ਕੰਨਿਆਂ ਨਾਲ ਲਹੂ ਲਹਾਨ ਹੋ ਗਏ। ਸੋ ਉਹ ਰਸਤੇ ਜਿਹੜੇ ਇਹ ਧਰਮ ਦੀ ਨਗਰੀ ਦੇ ਉੱਤੇ ਤਿਆਰ ਕਰਨੇ ਪੈਂਦੇ। ਮੇਰੀ ਜਿਹੜੀ ਸੰਗਤਾਂ ਨੂੰ ਅਪੀਲ ਹੈ ਵੀ ਮੈਂ ਇੱਕ ਕਾਲ ਦਿੱਤੀ ਸਰਬੱਤ ਖਾਲਸੇ ਵਾਸਤੇ। ਮੈਂ ਜਥੇਦਾਰ ਸਾਹਿਬ ਨੂੰ ਤਾਂ ਕਿਹਾ ਵੀ ਜਥੇਦਾਰ ਸਾਹਿਬ ਨੇ ਇੱਕ ਸੱਦਾ ਦਿੱਤਾ ਸੀ ਮੀਟਿੰਗ ਕਰਕੇ ਵੀ ਸਮੂਹ ਜਥੇਬੰਦੀਆਂ ਪਹੁੰਚੀਆਂ ਉੱਥੇ, ਜਿਨ੍ਹਾਂ ਨੇ ਹਮਾਇਤ 'ਚ ਕੀਤਾ ਇਹ ਗੱਲ, ਉਹਨਾਂ ਦਾ ਵੀ ਧੰਨਵਾਦ। ਜਿਨ੍ਹਾਂ ਵਿਰੋਧ 'ਚ ਕੀਤੀ ਉਹਨਾਂ ਦਾ ਵੀ ਧੰਨਵਾਦ। ਮੈਂ ਕਿਸੇ ਦੇ ਵਿਰੋਧ 'ਚ ਨਹੀਂ ਗੱਲ ਕਰਨੀ ਕੋਈ ਵੀ, ਇਹ ਸਮਾਂ ਨਹੀਂ ਕਿਸੇ ਦਾ ਵਿਰੋਧ ਜਨਮ ਨਹੀਂ ਕਰਨ ਦਾ। ਕੌਮ ਤੇ ਭੀੜ ਆਣ ਬੜ ਪਈ ਹੋਵੇ ਤੇ ਸਾਨੂੰ ਇੱਕ ਦੂਜੇ ਦੇ ਹੱਕ 'ਚ ਖੜਾਉਣਾ ਚਾਹੀਦਾ। ਜਥੇਦਾਰ ਸਾਹਿਬ ਨੇ ਇੱਕ ਜਿਹੜੀ ਉਦਮ ਕੀਤਾ ਉਹ ਚੰਗਾ ਹੈ, ਉਹਦੇ 'ਚ ਕੁਛ ਨੂੰ ਨਹੀਂ ਸ਼ਾਮਲ ਕੀਤਾ ਗਿਆ। ਮੈਨੂੰ ਲੱਗਦਾ ਵੀ ਸਾਰੇ ਲਈ ਖੁੱਲ੍ਹਾ ਸੱਦਾ ਹੋਣਾ ਚਾਹੀਦਾ ਸੀ, ਪਰ ਜੋ ਹੋ ਗਿਆ 7 ਵਚਨ ਹੈ। ਹੁਣ ਉਸ ਤੋਂ ਬਾਅਦ 'ਚ ਜਥੇਦਾਰ ਸਾਹਿਬ ਨੇ ਕਿਹਾ ਅਸੀਂ ਛੋਟੀਆਂ ਵੀਰਾਂ ਕੱਢਾਂਗੇ। ਦੇਖੋ, ਵਹੀਰ ਸ਼ਬਦ ਜਦੋਂ ਅਸੀਂ ਪੰਜਾਬ ਬਣ ਕੇ ਇਸ ਪੁਰਾਤਨ ਸ਼ਬਦ ਨੂੰ ਰਿਵਾਈਵ ਕੀਤਾ, ਇਹਦਾ ਅਰਥ ਹੈ ਵਹੀਰ ਘੱਤਣੀ, ਘੱਤ ਕੇ ਭਾਵ ਇਸ ਪਾਸੇ ਨੂੰ ਤੁਰ ਲੈਣਾ, ਤੇ ਫਿਰ ਕਿਸੇ ਰੋਕ ਦੀ ਪਰਵਾਹ ਨਹੀਂ ਕਰਨੀ। ਜਦੋਂ ਵਹੀਰ ਤੁਰ ਪੈਂਦੀ ਹੈ ਉਹ ਕਿਸੇ ਕੋ ਰੋਕ ਨਹੀਂ ਸਕਦੀ। ਜਥੇਦਾਰ ਸਾਹਿਬ ਜੀ, ਜੇ ਵਹੀਰ ਕੱਢਣੀ ਹੈ ਤੇ ਮੇਰੀ ਇੱਕ ਬੇਨਤੀ ਹੈ, ਇਹ ਜੇ ਤੁਸੀਂ ਪ੍ਰਵਾਨ ਕਰੋ ਤਾਂ ਚੰਗੀ ਗੱਲ, ਕਿਉਂਕਿ ਤੁਹਾਡੀ ਵੀ ਪ੍ਰੀਖਿਆ ਹੈ, ਸਾਡੀ ਪ੍ਰੀਖਿਆ 'ਚੋਂ ਅਸੀਂ ਲੰਘ ਰਹੇ ਹਾਂ, ਪਰ ਤੁਹਾਡੀ ਵੀ ਇਹ ਪ੍ਰੀਖਿਆ ਹੈ ਵੀ ਤੁਸੀਂ ਜਥੇਦਾਰ ਦੇ ਅਹੁਦੇ ਤੇ ਜੋ ਜਥੇਦਾਰ ਸਾਹਿਬ ਦੇ ਅਹੁਦੇ ਤੇ ਹੁੰਦਿਆਂ ਤੁਹਾਡੀ ਇਹ ਪ੍ਰੀਖਿਆ ਵੀ ਤੁਸੀਂ ਅੱਜ ਕੌਮ ਦੇ ਲਈ ਕਿੰਨਾ ਡਟ ਕੇ ਹੱਕ 'ਚ ਖੜ ਸਕਦੇ ਹੋ। ਸੋ ਜੇ ਤੁਸੀਂ ਵਹੀਰ ਕੱਢਣੀ ਹੈ ਤੇ ਤੁਹਾਨੂੰ ਇਹ ਵਹੀਰ ਜਿਹੜੀ ਹੈ ਇਸ ਤਰੀਕੇ ਨਾਲ ਕੱਢਣੀ ਚਾਹੀਦੀ ਵੀ ਅਕਾਲ ਤਖ਼ਤ ਸਾਹਿਬ ਤੋਂ ਸ਼ੁਰੂ ਹੋ ਕੇ ਕੁਝ ਦਿਨਾਂ ਦੇ ਵਿੱਚ ਵਹੀਰ ਦਮਦਮਾ ਸਾਹਿਬ ਪਹੁੰਚੇ ਵਿਸਾਖੀ ਤੇ ਉੱਥੇ ਸਰਬੱਤ ਖਾਲਸਾ ਹੋਵੇ। ਤੇ ਮੈਂ ਇਹ ਕਦੇ ਵੀ ਨਹੀਂ ਕਿਹਾ ਵੀ ਵਹੀਰ ਨਹੀਂ ਕੱਢਣੀ ਚਾਹੀਦੀ। ਮੈਂ ਇਹ ਕਿਹਾ ਵੀ ਵਹੀਰ ਕੱਢਣੀ ਹੈ, ਪਰ ਇਹਨੇ ਪਿੰਡਾਂ ਨੂੰ ਛੋਟੀਆਂ ਵਹੀਰਾਂ ਲੋਕਾਂ ਨੂੰ ਜਾਗਰੂਕ ਕਰਨਾ ਇਹ ਖਾਨਾ ਪੂਰਤੀ ਹੈ। ਲੋਕ ਪੂਰੇ ਜਾਗਰੂਕ ਨੇ ਔਰ ਲੋਕਾਂ ਨੂੰ ਹੋਰ ਜਾਗਰੂਕ ਕਰਨ ਦੀ ਲੋੜ ਨਹੀਂ, ਸਗੋਂ ਸੰਗਤਾਂ ਨੂੰ ਮੋਬਿਲਾਈਜ਼ ਕਰਨ ਦੀ ਲੋੜ ਹੈ, ਸੰਗਤਾਂ ਨੂੰ ਇਕੱਠੇ ਕਰਨ ਦੀ ਲੋੜ ਹੈ, ਉਹਨਾਂ 'ਚ ਹਕੂਮਤ ਦਾ ਪੈ ਕੱਢਣ ਦੀ ਲੋੜ ਹੈ। ਸੋ ਅੱਜ ਸਾਨੂੰ ਲੋੜ ਹੈ ਅਸੀਂ ਇਕੱਠੇ ਹੋਈਏ, ਇਕੱਠੇ ਹੋ ਕੇ ਕੌਮ ਲਈ ਖੜੀਏ। ਤੇ ਜਿਨ੍ਹਾਂ ਨੂੰ ਐਂ ਲੱਗਦਾ ਹੈ ਕੋਈ ਨਹੀਂ ਇਸ ਧਰਤੀ ਤੇ ਹੀ ਆ, ਇਸ ਧਰਤੀ ਦਾ ਹੀ ਆਪਣਾ ਲਹੂ ਡੋਲਣਾ, ਸੋ ਇਸ ਕਰਕੇ ਇਹ ਗੱਲ ਦੀ ਆਪਾਂ ਅਫਵਾਹ ਛੱਡ ਦਈਏ ਵੀ ਮੈਂ ਕਿਤੇ ਭਗੌੜਾ ਹੋ ਜਾਊਂਗਾ। ਸਤਿਗੁਰ ਸੱਚੇ ਪਾਤਸ਼ਾਹ ਨੇ ਇੰਨੀ ਬਰਕਤ, ਇੰਨੀ ਕਿਰਪਾ, ਇੰਨੀ ਰਹਿਮਤ ਮੇਰੇ ਤੇ ਕੀਤੀ ਹੈ, ਮੈਂ ਸੁਪਨੇ ਦੇ ਵਿੱਚ ਵੀ ਭਗੌੜਾ ਨਹੀਂ ਹੋਣਾ ਸੋਚ ਸਕਦਾ। ਕਈਆਂ ਨੇ ਕਿਹਾ ਸੀ ਉਹਨੇ ਕੇਸ ਕਤਲ ਕਰਾ ਲਏ ਹੋਣੇ, ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਬੇਬੁਨਿਆਦ ਨੇ। ਕੇਸ ਕਤਲ ਕਰਾਉਣ ਤੋਂ ਪਹਿਲਾਂ ਜਿਹੜਾ ਸਿਰ ਦਾ ਖੋਪੜਾ ਅਸੀਂ ਲਵਾ ਸਕਦੇ ਹਾਂ, ਕੇਸ ਕਤਲ ਕਰਾਉਣ ਬਾਰੇ ਸੋਚ ਨਹੀਂ ਸਕਦੇ। ਸੋ ਮੇਰੀ ਸੰਗਤਾਂ ਨੂੰ ਅਪੀਲ ਹੈ, ਮੇਰੀ ਹੋਰ ਨਾ ਸਾਰਿਆਂ ਨੂੰ ਅਪੀਲ ਹੈ ਵੀ ਕਿਸੇ ਅੱਗੇ ਹੱਥ ਜੋੜ ਕੇ ਤਰਲੇ ਨਹੀਂ ਕਰਨੇ, ਠੀਕ ਹੈ। ਸੰਗਤਾਂ ਨੂੰ ਸੰਬੋਧਨ ਕੀਤਾ ਸੀ ਮੈਂ ਪਹਿਲੀ ਵੀਡੀਓ 'ਚ, ਇਸ ਕਰਕੇ ਮੈਂ ਸੰਗਤਾਂ ਨੂੰ ਸੰਬੋਧਨ ਕਰਦੇ ਹਾਂ ਨਿਮਰਤਾ, ਤੇ ਮੈਂ ਵੈਸੇ ਨੀਵੀਂ ਪਾ ਕੇ ਗੱਲ ਕਰਦਾ ਹੁੰਦਾ। ਜੇ ਹਕੂਮਤ ਨੂੰ ਸੰਬੋਧਨ ਮੈਂ ਹੁਣ ਕਰ ਦਿੰਦਾ ਵੀ ਹਕੂਮਤ ਤੋਂ ਨਾ ਮੈਂ ਕੱਲ੍ਹ ਡਰਦਾ ਸੀ, ਨਾ ਅੱਜ ਡਰਦਾ। ਹਕੂਮਤ ਨੇ ਜੋ ਕਰਨਾ ਕਰ ਲਵੇ। ਹਾਂ, ਇਹ ਗੱਲ ਹੈ, ਗ੍ਰਿਫਤਾਰੀ ਤੋਂ ਮੈਂ ਨਹੀਂ ਡਰਦਾ। ਗ੍ਰਿਫਤਾਰੀ ਲਈ ਮੈਂ ਕੋਈ ਸ਼ਰਤਾਂ ਨਹੀਂ ਰੱਖੀਆਂ। ਜਿਹੜੀਆਂ ਗੱਲਾਂ ਕੀਤੀਆਂ ਜਾ ਰਹੀਆਂ, ਮੈਂ ਗ੍ਰਿਫਤਾਰੀ ਬਾਰੇ ਕੋਈ ਗੱਲ ਹੀ ਨਹੀਂ ਸੀ ਕੀਤੀ। ਜਿਹੜੀਆਂ ਗੱਲਾਂ ਕੀਤੀਆਂ ਜਾ ਰਹੀਆਂ ਵੀ ਅਮਰਪਾਲ ਸਿੰਘ ਨੇ 3 ਸ਼ਰਤਾਂ ਰੱਖ ਦਿੱਤੀਆਂ ਗ੍ਰਿਫਤਾਰੀ ਦੀਆਂ, ਵੀ ਥਾਣੇ 'ਚ ਜੀ ਉਹਦੇ ਨਾਲ ਕੁੱਟਮਾਰ ਨਾ ਕੀਤੀ ਜਾਵੇ। ਮੈਂ ਕਹਿੰਦਾ ਜਿਹੜੀ ਕੁੱਟਮਾਰ ਕਰਨੀ ਜਿਹਨੇ ਕਰ ਲਵੇ, ਜਿਹੜਾ ਤਸ਼ੱਦਦ ਕਿਸੇ ਕਰਕੇ ਵੇਖਣਾ ਕਰਕੇ ਵੇਖ ਲਵੇ। ਨਾ ਤਸ਼ੱਦਦ ਤੋਂ ਡਰਦੇ ਹਾਂ, ਨਾ ਬੰਦ ਕੱਟਣ ਤੋਂ ਡਰਦੇ ਹਾਂ। ਸੋ ਇਸ ਕਰਕੇ ਮੇਰੀ ਸੰਗਤਾਂ ਨੂੰ ਅਪੀਲ ਹੈ, ਕਿਸੇ ਵੀ ਗੁੰਮਰਾਹਕੁਨ ਪ੍ਰਚਾਰ 'ਚ ਨਹੀਂ ਆਉਣਾ। ਮੈਂ ਚੜ੍ਹਦੀ ਕਲਾਂ 'ਚ, ਅੱਜ ਦੀ ਤਰੀਕ ਤੱਕ ਮੈਂ ਚੜ੍ਹਦੀ ਕਲਾਂ ਦੇ ਵਿੱਚ ਹਾਂ, ਔਰ ਅੱਜ ਤੋਂ ਬਾਅਦ 'ਚ ਸਤਿਗੁਰ ਦੇ ਹੱਥ ਹੈ ਸਾਰਾ ਕੁਝ। ਜੇ ਸਤਿਗੁਰ ਨੇ ਇੰਨੀਆਂ ਸੰਕਟਾਂ 'ਚ ਰਾਖੀ ਕੀਤੀ ਹੈ ਤੇ ਅੱਗੇ ਵੀ ਕਰਦਾ ਰਹੂਗਾ ਮਹਾਰਾਜ, ਉਹਦੇ ਘਰ 'ਚ ਕਿਸੇ ਦਾ ਘਾਟਾ ਨਹੀਂ। ਮੇਰੀ ਓਟ ਉਸ ਤੇ ਹੈ, ਮੇਰੀ ਓਟ ਦੁਨਿਆਵੀ ਨਾ ਤੇ ਅਦਾਲਤਾਂ ਤੇ ਹੈ, ਨਾ ਕਿਸੇ ਹੋਰ ਗੱਲ ਤੇ ਹੈ। ਮੇਰੀ ਓਟ ਸਤਿਗੁਰ ਸੱਚੇ ਪਾਤਸ਼ਾਹ ਦੀ ਕਚਹਿਰੀ ਤੇ ਹੈ, ਉਹਨੇ ਇਨਸਾਫ ਮੇਰੇ ਨਾਲ ਕਰਨਾ ਹੈ। ਸੰਗਤਾਂ ਨੂੰ ਮੇਰੀ ਅਪੀਲ ਹੈ ਕਿ ਤੁਸੀਂ ਦ੍ਰਿੜ ਰਹਿਣਾ, ਤੁਸੀਂ ਢੈਂਦੀ ਕਲਾ 'ਚ ਨਹੀਂ ਜਾਣਾ, ਨਾ ਢੈਂਦੀ ਕਲਾ ਵਾਲੀ ਕੋਈ ਗੱਲ ਕਰਨੀ ਹੈ। ਔਰ ਮੇਰੇ ਪਰਿਵਾਰ ਨੂੰ, ਮੇਰੇ ਨੂੰ ਅਪੀਲ ਹੈ ਵੀ ਤੁਸੀਂ ਵੀ ਕੋਈ ਢੈਂਦੀ ਕਲਾ ਵਾਲੀ ਗੱਲ ਨਹੀਂ ਕਰਨੀ। ਐਵੇਂ ਨਹੀਂ ਹੱਥ ਜੋੜ ਕੇ ਕਹੀ ਜਾਣਾ ਦੇਖੋ ਜੀ ਸਾਥ ਦਿਓ, ਸਾਰੀ ਸੰਗਤ ਸਾਥ ਦੇ ਰਹੀ ਹੈ। ਕੋਈ ਨਹੀਂ, ਜੇ ਕੋਈ ਨਹੀਂ ਵੀ ਦਿੰਦਾ, ਇਸ ਸਤਿਗੁਰ ਸੱਚੇ ਪਾਤਸ਼ਾਹ ਦਾ ਪਿੰਡ ਹੈ। ਇਸ ਮਾਰਗ ਤੇ ਚੱਲਦੇ ਸਤਿਗੁਰ ਸੱਚੇ ਪਾਤਸ਼ਾਹ ਜਦੋਂ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਦੇ ਆ ਤੇ ਲੋਕਾਂ ਨੇ ਆਪਣੇ ਘਰਾਂ ਦੇ ਦਰਵਾਜ਼ੇ ਭੇੜ ਲਏ ਸੀ। ਲੋਕਾਂ ਕਹਿਤਾ ਸੀ ਆਪਣੇ ਪੁੱਤ ਮਰਵਾ ਗਏ, ਹੁਣ ਸਾਡੇ ਮਰਵਾਉਣ ਆ ਗਏ। ਸੋ ਮੈਨੂੰ ਐਂ ਲੱਗਦਾ ਵੀ ਆਪਾਂ ਨੂੰ ਸੰਗਤਾਂ ਦਾ ਸਾਥ ਜਿਹੜਾ ਹੈ ਉਹ ਸੰਗਤਾਂ ਨੇ ਆਪ ਹੀ ਦੇ ਦੇਣਾ। ਆਪਾਂ ਚੜ੍ਹਦੀ ਕਲਾ 'ਚ ਰਹੀਏ, ਸਤਿਗੁਰ ਦਾ ਭਾਣਾ ਮੰਨੀਏ। ਇਹ ਭਾਣਾ ਮੰਨਣ ਨਾਲ ਹੀ ਸਾਰਾ ਕੁਝ ਹੋਣਾ। ਜੇ ਭਾਣੇ ਤੋਂ ਉਲਟ ਜਾ ਕੇ ਕੋਈ ਗੱਲ ਕਰਾਂਗੇ ਉਹ ਹੋਣੀ ਵੀ ਨਹੀਂ ਗੀ। ਸੋ ਭਾਣੇ 'ਚ ਰਹਿ ਕੇ ਸਾਰਾ ਕੁਝ ਹੋਣਾ। ਸੋ ਇੰਨੀਆਂ ਕੁ ਬੇਨਤੀਆਂ ਸਰਬੱਤ ਖਾਲਸੇ ਦੀ ਕਾਲ ਜਥੇਦਾਰ ਸਾਹਿਬ ਦੇਣ। ਜੇ ਨਹੀਂ ਦਿੰਦੇ ਤੇ ਉਹਨਾਂ ਲਈ ਪ੍ਰੀਖਿਆ ਦੀ ਘੜੀ ਹੈ।
ਵੀ ਉਹ ਕੌਮ ਲਈ ਕੀ ਕਰਨ ਲਈ ਸੰਜੀਦਾ ਨੇ ਤੇ ਕੀ ਨਹੀਂ ਕਰਨ ਲਈ ਸੰਜੀਦਾ ਨੇ। ਉਹਨਾਂ ਦੇ ਉੱਤੇ ਇੱਕ ਇਲਜ਼ਾਮ ਲੱਗਦਾ ਵੀ ਪਰਿਵਾਰਵਾਦ ਦੀ ਰਾਜਨੀਤੀ ਕਰਦੇ ਆ, ਇਹ ਉੱਥੋਂ ਹੀ ਮੁਕਤ ਹੋਣ ਦਾ ਸਮਾਂ ਹੈ। ਸੋ ਅੱਜ ਆਪਾਂ ਵੱਧ ਚੜ੍ਹ ਕੇ ਜਿਹੜਾ ਵਾ ਸਰਬੱਤ ਖਾਲਸੇ ਦੀ ਕਾਲ ਦੇ ਵਿੱਚ ਹਿੱਸਾ ਪਾਈਏ। ਸੰਗਤਾਂ ਨੂੰ ਮੇਰੀ ਅਪੀਲ ਹੈ ਵੀ ਤੁਸੀਂ ਸੰਗਤੀ ਰੂਪ 'ਚ ਪਿੰਡਾਂ 'ਚ ਅਨਾਉਂਸਮੈਂਟਾਂ ਕਰੋ ਵੀ ਵਿਸਾਖੀ ਦੇ ਉੱਤੇ ਦਮਦਮਾ ਸਾਹਿਬ ਸਰਬੱਤ ਖਾਲਸਾ ਸੱਦਿਆ ਜਾਵੇ। ਇੰਨੀਆਂ ਕੁ ਬੇਨਤੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਹੁਣ ਇੱਕ ਹੋਰ ਜਿਹੜੀ ਵੀਡੀਓ ਆਡੀਓ ਤੋਂ ਬਾਅਦ ਦੇ ਵਿੱਚ ਇਹ ਆ ਚੁੱਕੀ ਆ। ਸੋ ਤਕਰੀਬਨ 6.25 ਮਿੰਟ 6.5 ਮਿੰਟ ਦੀ ਇਹ ਜਿਹੜੀ ਵੀਡੀਓ ਜਿਸ ਦੇ ਵਿੱਚ ਅੰਮ੍ਰਿਤਪਾਲ ਸਿੰਘ ਨਜ਼ਰ ਆ ਰਹੇ ਆ। ਪਿਛਲੀ ਵਾਰੀ ਆਪਾਂ ਦੇਖਿਆ ਸੀ ਉਹ ਖਲੋਤੇ ਸੀ, ਇਸ ਵਾਰ ਬੈਠੇ ਆ। ਇਸ ਵਾਰ ਕੰਧ ਕੋਈ ਹੋਰ ਆ, ਪਿੱਛੇ ਡਿਫਰੈਂਟ ਆ। ਹੋ ਸਕਦਾ ਵੀ ਕਿਸੇ ਕਮਰੇ ਦੇ ਅੰਦਰੋਂ ਜਿਹੜੀ ਇਹ ਵੀਡੀਓ ਬਣਾਈ ਆ। ਸੋ ਇਸ ਵੀਡੀਓ ਦੇ ਜ਼ਰੀਏ ਉਹ ਇੱਕ ਹਿਸਾਬ ਦੇ ਨਾਲ ਇਹ ਚੀਜ਼ ਤਾਂ ਕਲੀਅਰ ਕਰਨ ਦੀ ਕੋਸ਼ਿਸ਼ ਕਰ ਰਿਹਾ ਵੀ ਮੈਂ ਜਿਹੜਾ ਆ ਹਿਰਾਸਤ ਦੇ ਵਿੱਚ ਨਹੀਂ, ਵੀ ਇੱਦਾਂ ਦੀ ਜਿਹੜੀ ਉਹ ਕੋਈ ਗੱਲ ਨਹੀਂ ਹੈਗੀ। ਉਹਨਾਂ ਨੇ ਬਾਰ-ਬਾਰ ਇਸ ਦੇ ਵਿੱਚ ਜ਼ਿਕਰ ਕੀਤਾ, ਮਰਨ ਤੋਂ ਨਹੀਂ ਡਰਦਾ, ਗ੍ਰਿਫਤਾਰੀ ਤੋਂ ਨਹੀਂ ਜਿਹੜਾ ਉਹ ਡਰ ਲੱਗਦਾ। ਤੇ ਨਾਲ ਉਹਨਾਂ ਨੇ ਇਹ ਵੀ ਕਿਹਾ ਵੀ ਮੈਂ ਜਿਹੜਾ ਆ ਉਹ ਛੱਡ ਕੇ ਭੱਜਣ ਵਾਲਾ ਨਹੀਂ, ਮੈਂ ਉੱਥੇ ਹੀ ਜਿਹੜਾ ਉਹ ਰਹਿਣਾ ਆ। ਸੋ ਹੁਣ ਬੈਕ ਟੂ ਬੈਕ 2 ਵੀਡੀਓਜ਼, ਇੱਕ ਆਡੀਓ ਆਉਂਦੀਆਂ ਆ 2 ਦਿਨ ਹੁਣ ਲਗਾਤਾਰ। ਇਸ ਦੇ ਨਾਲ ਭੱਜ-ਦੜ ਤਾਂ ਜਿਹੜੀ ਦੇਖੋ ਜੀ ਉੱਥੇ ਪ੍ਰਸ਼ਾਸਨ ਨੂੰ ਤਾਂ ਪੈਣੀ ਓ ਹੀ ਪੈਣੀ ਆ। ਚੌਂਚ-ਫੇਰੇ ਜਿਹੜੇ ਇਹਨਾਂ ਦੇ ਸਪੋਰਟਰ ਵੀ ਆ, ਜਿਹੜੇ ਇਹਨਾਂ ਦੇ ਵਿਰੋਧੀ ਵੀ ਆ, ਉਹ ਵੀ ਹੁਣ ਕਈ ਜਿਹੜੇ ਨਵੇਂ ਸਵਾਲ ਇਸ ਦੇ ਵਿੱਚ ਆਣ ਜੁੜੇ ਆ। ਕੋਈ ਲੋਕ ਜਿੱਦਾਂ ਜਥੇਦਾਰ ਹੋਣਾ ਨੇ ਇਹਨਾਂ ਨੂੰ ਕਿਹਾ ਸੀਗਾ, ਜਥੇਦਾਰ ਸਾਹਿਬ ਨੇ ਵੀ ਤੁਸੀਂ ਜਿਹੜਾ ਆ ਉਹ ਸਮਰਪਣ ਕਰ ਦਿਓ, ਆਤਮ ਸਮਰਪਣ ਕਰ ਦਿਓ, ਆ ਜਾਓ। ਇਹਨਾਂ ਨੇ ਹੁਣ ਇੱਕ ਵਾਰੀ ਫੇਰ ਗੇਂਦ ਉਹਨਾਂ ਦੇ ਪਾਲੇ ਦੇ ਵਿੱਚ ਹੋਰ ਜ਼ੋਰ ਨਾਲ ਜਿਹੜੀ ਕਹਾਂਗੇ ਵੀ ਸੁੱਟੀ ਆ। ਸਰਬੱਤ ਖਾਲਸੇ ਦੇ ਉੱਤੇ ਬੜੀ ਜ਼ੋਰ ਦੇ ਨਾਲ ਜਿਹੜਾ ਉਹ ਆਖਦੇ ਆ ਵੀ ਸਰਬੱਤ ਖਾਲਸਾ ਹੋਣਾ ਚਾਹੀਦਾ ਆ। ਵਹੀਰ ਕਹਿੰਦੇ ਵੀ ਮੈਂ ਕੱਢਣ ਤੋਂ ਰੋਕ ਨਹੀਂ ਰਿਹਾ, ਕਹਿੰਦੇ ਵੀ ਵਹੀਰ ਕੱਢਣੀ ਆ ਤੇ ਫਿਰ ਕੱਢੀ ਜਾਵੇ। ਅੰਮ੍ਰਿਤਸਰ ਸਾਹਿਬ ਤੋਂ ਲੈ ਕੇ ਦਮਦਮਾ ਸਾਹਿਬ ਉੱਧਰ ਤੱਕ, ਤੇ ਉੱਥੇ ਜਾ ਕੇ ਫਿਰ ਹੋਵੇ ਸਰਬੱਤ ਖਾਲਸਾ। ਪਿੰਡਾਂ ਨੂੰ ਲੋਕ ਜਿਹੜੇ ਰਹਿ ਰਹੇ ਆ ਉਹਨਾਂ ਨੂੰ ਬੇਨਤੀ ਕੀਤੀ ਆ ਵੀ ਉੱਥੇ ਆਪਣੇ ਗੁਰੂ ਘਰਾਂ 'ਚ ਅਨਾਉਂਸਮੈਂਟਾਂ ਜਿਹੜੀਆਂ ਇਹ ਸਰਬੱਤ ਖਾਲਸੇ ਦੀਆਂ ਲੈ ਕੇ ਜਿਹੜਾ ਉਹ ਹੋਣ। ਪਰਿਵਾਰ ਨੂੰ ਚੜ੍ਹਦੀ ਕਲਾ ਦੇ ਲਈ ਆਖਿਆ, ਕੌਮ ਨੂੰ ਚੜ੍ਹਦੀ ਕਲਾ ਦੇ ਲਈ ਜਿਹੜਾ ਉਹ ਆਖਿਆ ਹੈਗਾ ਆ। ਸੋ ਕਹਿੰਦੇ ਵੀ ਹੁਣ ਸਮਾਂ ਪ੍ਰੀਖਿਆ ਜਿਹੜੀ ਉਹ ਕਹਿੰਦੇ ਮੈਂ ਦੇ ਰਿਹਾ ਆ, ਤੇ ਹੁਣ ਦੇਖੋ ਕਦੋਂ ਆਉਣਾ ਹੈ। ਕਹਿੰਦੇ ਤੁਹਾਡੇ ਵਿੱਚ ਹੀ ਜਿਹੜਾ ਉਹ ਵਿਚਰਾਂਗੇ। ਇਹ ਸਾਰੀਆਂ ਗੱਲਾਂ ਕਾਫੀ ਕੁਝ ਜਿਹੜਾ ਆ ਇਸ ਨੂੰ ਹੁਣ ਹੌਲੀ-ਹੌਲੀ ਡੀਕੋਡ ਜਿਹੜਾ ਉਹ ਹੋਣਾ ਆ। ਪਰ ਪ੍ਰਸ਼ਾਸਨ ਜਿਨ੍ਹਾਂ ਦੇ ਪਿੱਛੇ ਇੰਨੇ ਜ਼ਿਲ੍ਹਿਆਂ ਦੀ ਪੁਲਿਸ ਪਈ ਹੋਵੇ, ਕਦੀ ਦਿਨ ਰਾਤ ਛਾਪੇਮਾਰੀ, ਫਲੈਗ ਮਾਰਚ ਹੋ ਰਹੇ ਹੋਣ, ਉੱਥੇ ਹਾਈ ਕਮਿਸ਼ਨ ਵਾਲੇ ਕਹਿ ਰਹੇ ਹੋਣ ਵੀ ਭਾਈ ਇਹ ਨੇਪਾਲ ਦੇ ਵਿੱਚ ਹੋ ਸਕਦਾ ਹੈ। ਨੇਪਾਲ ਵਾਲੇ ਉੱਥੋਂ ਦੀ ਅਖਬਾਰ ਪਤਾ ਨਹੀਂ ਕਿਹੜੇ ਆਧਾਰ ਦੇ ਉੱਤੇ ਇਹ ਉਹਨਾਂ ਨੇ ਦਾਅਵਾ ਕੀਤਾ ਵੀ ਉਹਦੇ ਕੋਲ ਤਾਂ ਪਾਸਪੋਰਟ ਹੀ ਬਹੁਤ ਜ਼ਿਆਦੇ ਹੈਗੇ ਆ, ਤਰ੍ਹਾਂ ਦੇ ਜਿਹੜੇ ਪਾਸਪੋਰਟ ਆ। ਤੇ ਹੁਣ ਅੰਮ੍ਰਿਤਪਾਲ ਸਿੰਘ ਲਗਾਤਾਰ 2 ਦਿਨ ਲਾਈਵ ਹੋ ਰਿਹਾ ਆ, ਉਹ ਵੀਡੀਓ ਦੇ ਵਿੱਚ ਆ ਰਿਹਾ ਆ, ਆਡੀਓ ਦੇ ਰਾਹੀਂ ਮੈਸੇਜ ਜਿਹੜਾ ਉਹ ਦੇ ਰਿਹਾ ਆ। ਇਹ ਹੁਣ ਨਵਾਂ ਜਿਹੜਾ ਇਸ ਦੇ ਵਿੱਚ ਕਹਿ ਲਓ ਵੀ ਨਵੇਂ ਸਵਾਲ ਜਿਹੜੇ ਉਹ ਆ ਗਏ ਆ। ਅੰਮ੍ਰਿਤਪਾਲ ਸਿੰਘ ਹੈ ਤਾਂ ਹੈ ਕਿੱਥੇ? ਇਹ ਇੱਕ ਜਿਹੜੇ ਸਾਰੇ ਜਾਣੇ ਸੋਚ ਰਹੇ ਹੋਣਗੇ ਵੀ ਕਿੱਥੇ ਆ। ਬਾਕੀ ਆ ਵੀ ਜਿਹੜੇ ਉਹਨਾਂ ਦੇ ਸਪੋਰਟਰ ਉਹ ਕਹਿੰਦੇ ਵੀ ਚੜ੍ਹਦੀ ਕਲਾ ਆ, ਵੀ ਵਧੀਆ ਗੱਲ ਆ ਵੀ ਇਹ ਆਪਣੀ ਜਿਹੜੇ ਇਸਨੇ ਹੁਣ ਸੰਗਤਾਂ ਨੂੰ ਕਾਲ ਦੇਣੀ ਸ਼ੁਰੂ ਕੀਤੀ ਆ, ਉਹ ਉਹਨਾਂ ਦੇ ਰੂਬਰੂ ਜਿਹੜਾ ਉਹ ਹੋ ਰਹੇ ਆ। ਸੋ ਇਹ ਹੁਣ ਦੇਖਣਾ ਹੋਊਗਾ ਕੀ ਇਹਨਾਂ ਵੀਡੀਓ ਦੇ ਜ਼ਰੀਏ ਕਿੱਥੋਂ ਬਣ ਰਹੀਆਂ, ਕਿਵੇਂ ਬਣ ਰਹੀਆਂ, ਕੀ ਪ੍ਰਸ਼ਾਸਨ ਇਸ ਦੇ ਉੱਤੇ ਹੁਣ ਜ਼ੋਰ ਲਾ ਕੇ ਇਹਨੂੰ ਫੜਨ ਦੀ ਜਿਹੜੀ ਕੋਸ਼ਿਸ਼ ਹੋਊਗੀ ਅੰਮ੍ਰਿਤਪਾਲ ਸਿੰਘ ਨੂੰ। ਇਹ ਉਹਨਾਂ ਦੇ ਮੂਹਰੇ ਜਿਹੜੇ ਉਹ ਬੜੇ ਵੱਡੇ ਸਵਾਲ ਆ। ਪਰ ਦੁਨੀਆ ਭਰ ਦੇ ਵਿੱਚ ਨਮੋਸ਼ੀ ਬਹੁਤ ਹੋਈ ਆ। ਭਾਰਤੀ ਜੇ ਕਹਿ ਲਓ ਵੀ ਜਾਂ ਪੰਜਾਬ ਪੁਲਿਸ ਦੀ ਕਹਿ ਲਓ ਜਾਂ ਕੇਂਦਰ ਦੀ ਕਹਿ ਲਓ, ਸਾਰੇ ਪਾਸੇ ਕਹਿ ਲਓ ਵੀ ਇੱਕ ਬੰਦੇ ਨੂੰ ਫੜਨ ਲਈ ਜਿੱਥੇ ਪਹਿਲਾਂ 3 ਕਰੋੜ ਲੋਕਾਂ ਦਾ ਇੰਟਰਨੈਟ ਬੰਦ ਕੀਤਾ ਗਿਆ, ਇਹ ਕਈ ਜਿਹੜੀ ਆ ਜ਼ਿਲ੍ਹਿਆਂ ਦੀ ਪੁਲਿਸ ਤੋਂ ਬਾਅਦ ਦੇ ਵਿੱਚ ਇਹ ਜਿਹੜੀ ਛਾਪੇਮਾਰੀ ਕਈ ਜਿਹੜੇ ਆ ਸੂਬਿਆਂ ਦੀ ਪੁਲਿਸ ਤੱਕ ਜਿਹੜੀ ਉਹ ਪਹੁੰਚੀ, ਤੇ ਅੰਮ੍ਰਿਤਪਾਲ ਸਿੰਘ ਠੀਕ ਠਾਕ ਨਜ਼ਰ ਆ ਰਿਹਾ ਹੈ। ਤੇ ਉਹ ਆਪਣੇ ਸਪੋਰਟਰਸ ਨੂੰ ਆਪਣੇ ਜਿਹੜੇ ਨਾਲ ਆ ਤੇ ਨਾਲ ਜਥੇਦਾਰ ਸਾਹਿਬ ਨੂੰ ਸੰਬੋਧਨ ਹੋ ਕੇ, ਕੌਮ ਨੂੰ ਸੰਬੋਧਨ ਹੋ ਕੇ ਜਿਹੜਾ ਆ ਉਹ ਮੈਸੇਜ ਜਿਹੜੇ ਉਹ ਦੇ ਰਿਹਾ ਆ। ਇਹ ਗੇਮ ਕਿੱਧਰ ਨੂੰ ਅੱਗੇ ਨੂੰ ਜਿਹੜੀ ਉਹ ਜਾਣੀ ਆ, ਕਿੱਦਾਂ ਆ। ਪਰ ਜਲੂਸ ਜਿਹੜਾ ਆ ਉਹ ਭਾਰਤ ਦੇ ਪ੍ਰਸ਼ਾਸਨ ਦਾ ਜਿਹੜਾ ਇਸ ਦੇ ਵਿੱਚ ਪੂਰੇ ਦਾ ਪੂਰਾ ਨਾਲ ਦੇ ਨਾਲ ਨਿਕਲ ਰਿਹਾ ਆ।
ਵੀ ਭਾਈ ਤੁਸੀਂ ਤਾਂ ਕਹਿੰਦੇ ਸੀਗੇ ਵੀ ਅਸੀਂ ਐਡੀ ਤਗੜੀ ਪਾਵਰ ਆ, ਅਸੀਂ ਪਤਾ ਨਹੀਂ ਜਿਹੜਾ ਉਹ ਹਿੱਲਣ ਦਿੰਦੇ, ਸਾਨੂੰ ਕੀੜੀ ਤੁਰੀ ਜਾਂਦੀ ਵੀ ਜਿਹੜੀ ਆ ਉਹ ਨਜ਼ਰ ਆਉਂਦੀ ਆ, ਤੇ ਫਿਰ ਭਾਈ ਇਹ ਤੁਹਾਡੇ ਹੱਥਾਂ 'ਚੋਂ ਕਿੱਦਾਂ ਜਿਹੜਾ ਉਹ ਨਿਕਲ ਗਿਆ? ਇੰਨੇ ਜਾਣੇ ਜਿਹੜੇ ਉਹ ਤੁਸੀਂ ਫੜ ਲਏ ਤੇ ਇਹ ਇਸ ਪਾਸੇ ਵੱਲ ਨੂੰ ਆ। ਅਜੇ ਵੀ ਕਈ ਲੋਕ ਹੋਣਗੇ ਜਿਹੜੇ ਮੰਨਦੇ ਹੋਣਗੇ, ਸੋਚਦੇ ਹੋਣਗੇ ਵੀ ਨਹੀਂ, ਵੀ ਇਸ ਨੂੰ ਪੁਲਿਸ ਦੀ ਹਿਰਾਸਤ ਦੇ ਵਿੱਚ ਆ, ਉਹਨਾਂ ਦੇ ਜ਼ਰੀਏ ਹੀ ਇਹ ਜਿਹੜੀਆਂ ਵੀਡੀਓਜ਼ ਆ ਉਹ ਆ ਰਹੀਆਂ ਆ। ਇਹਦੇ ਬਾਰੇ ਤਾਂ ਹੁਣ ਆਪਾਂ ਕੁਛ ਕਹਿ ਨਹੀਂ ਸਕਦੇ, ਇਹ ਤਾਂ ਹੁਣ ਗੁਰੂ ਹੀ ਜਾਣਦਾ ਹੈ ਤੇ ਜਾਂ ਅੰਮ੍ਰਿਤਪਾਲ ਸਿੰਘ ਜਾਣਦਾ ਹੈ ਵੀ ਕਿੱਦਾਂ ਆ, ਕਿਵੇਂ ਆ। ਪਰ ਰਾਈਟ ਨਾਓ ਉਹਨਾਂ ਨੇ ਇੰਨੀਆਂ 2 ਵੀਡੀਓਜ਼ ਤੇ ਇੱਕ ਆਡੀਓ ਪਾ ਕੇ ਇਹ ਦਰਸਾਉਣ ਦੀ ਤਾਂ ਜ਼ਰੂਰ ਕੋਸ਼ਿਸ਼ ਜਿਹੜੀ ਉਹ ਕੀਤੀ ਆ, ਵੀ ਉਹ ਇਸ ਟਾਈਮ ਉਹਨਾਂ ਦੀ ਗਿਰਫਤ ਦੇ ਵਿੱਚ ਨਹੀਂ ਹੈਗਾ, ਤੇ ਕਹਿੰਦੇ ਮੈਂ ਭਗੌੜਾ ਤਾਂ ਜਿਹੜਾ ਉਹ ਨਹੀਂ ਹੋਊਂਗਾ, ਮੁਲਕ ਜਿਹੜਾ ਉਹ ਨਹੀਂ ਛੱਡਣਾ, ਬਗਾਵਤ ਦੇ ਦਿਨ ਜਿਹੜੇ ਉਹ ਇਹ ਚੱਲ ਰਹੇ ਹੈਗੇ ਆ। ਤੇ ਸਿਹਤ ਨੂੰ ਲੈ ਕੇ ਉਹਨਾਂ ਨੇ ਕਿਹਾ ਵੀ ਕਈ ਵਾਰੀ ਦਿਨ ਭਰ 2-2 ਦਿਨ ਜਿਹੜੀ ਉਹ ਰੋਟੀ ਖਾਣ ਨੂੰ ਵੀ ਨਹੀਂ ਮਿਲਦੀ, ਜਲ ਪਾਣੀ ਦੇ ਨਾਲ ਗੁਜ਼ਾਰਾ ਜਿਹੜਾ ਉਹ ਕਰਨਾ ਪੈਂਦਾ, ਇਸ ਕਰਕੇ ਸਿਹਤ ਦੇ ਵਿੱਚ ਆ। ਬਾਕੀ ਕੈਮਰੇ ਦੇ ਵਿੱਚ ਨਾ ਦੇਖਣ ਵਾਲੀ ਗੱਲ ਨੂੰ ਲੈ ਕੇ ਉਹਦਾ ਵੀ ਸਪਸ਼ਟੀਕਰਨ ਉਹਨਾਂ ਨੇ ਦਿੱਤਾ ਵੀ ਮੈਂ ਜਦੋਂ ਪਹਿਲਾਂ ਵੀ ਸੀਗਾ ਸਿੱਧਾ ਕੈਮਰੇ ਵੱਲ ਦੇਖ ਕੇ, ਜਦੋਂ ਸੰਗਤ ਨੂੰ ਸੰਬੋਧਨ ਨਹੀਂ ਸੀ ਹੁੰਦਾ, ਹਾਂ ਹਕੂਮਤ ਨੂੰ ਜਿਹੜਾ ਹੈ ਮੈਂ ਜ਼ਰੂਰ ਕਹਿੰਦਾ ਆ, ਤੇ ਉਹਨਾਂ ਨੇ ਉਸ ਦੇ ਵਿੱਚ ਇਹ ਵੀ ਕਿਹਾ ਵੀ ਮੈਂ ਨਹੀਂ ਡਰਦਾ ਉਹ ਜਿਹੜੀ ਤੁਹਾਡੇ ਹਕੂਮਤ ਤੋਂ। ਸੋ ਇਹ ਹੁਣ ਨਵਾਂ ਮੋੜ ਜਿਹੜਾ ਇਸ ਚੀਜ਼ ਦੇ ਵਿੱਚ ਲਗਾਤਾਰ ਆ ਰਿਹਾ ਆ। ਲੋਕਾਂ ਨੂੰ ਇਹ ਸਾਰੀਆਂ ਚੀਜ਼ਾਂ ਸਮਝਣ ਨੂੰ ਲੈ ਕੇ ਹੁਣ ਕਾਫੀ ਕਹਿ ਸਕਦੇ ਹਾਂ ਵੀ ਲੱਗ ਨਹੀਂ ਰਿਹਾ। ਜਿਹੜੇ ਸਪੋਰਟਰ ਆ ਪੂਰੇ ਡਟ ਕੇ ਸਪੋਰਟਰ ਆ, ਵੀ ਦੇਖੋ ਐਡਾ ਚਕਮਾ ਦੇ ਕੇ ਐਡੀ ਵੱਡੀ ਜਿਹੜੀ ਪੁਲਿਸ ਦੀ ਨਫਰੀ ਚੋਂ ਜਿਹੜਾ ਉਹ ਨਿਕਲ ਗਿਆ, ਉਹ ਅਜੇ ਵੀ ਆ। ਕਦੀ ਉਹ ਪਟਿਆਲੇ ਲੱਭਦਾ ਆ, ਉਹਦੀ ਵੀਡੀਓ ਆਉਂਦੀ, ਕਦੇ ਸ਼ਾਹਬਾਦ ਆਉਂਦੀ, ਕਦੇ ਦਿੱਲੀ 'ਚ ਸਾਧੂ ਦੀ ਕਹਿੰਦੇ ਆ, ਕਿਤੇ ਬਾਅਦ 'ਚ ਪੀਲੀਭੀਤ ਕਹਿੰਦੇ, ਫਿਰ ਨੇਪਾਲ ਕਹਿੰਦੇ, ਕੱਲ੍ਹ ਹੁਸ਼ਿਆਰਪੁਰ ਸੀ, ਅੱਜ ਜਿਹੜਾ ਉਸ 'ਤੇ ਜਿਹੜਾ ਬਾਰੇ ਕੋਈ ਜਿਹੜਾ ਉਹ ਪਤਾ ਨਹੀਂ ਆ। ਸੋ ਇਸ ਨੇ ਇੱਕ ਵਾਰੀ ਫੇਰ ਹਲਚਲ ਜਿਹੜੀ ਆ ਪੂਰੀ ਤਰ੍ਹਾਂ ਮਚਾ ਦਿੱਤੀ ਆ ਵੀ ਇਹ ਪੂਰੇ ਮਾਜਰੇ ਦੇ ਵਿੱਚ ਕੀ ਕੁਛ ਜਿਹੜਾ ਉਹ ਚੱਲ ਰਿਹਾ ਆ। ਇਸ ਪੂਰੇ ਮਾਮਲੇ ਦੇ ਵਿੱਚ ਜੇ ਓਵਰਆਲ ਗੱਲ ਕਰੀਏ ਤਾਂ ਸਭ ਤੋਂ ਵੱਡੀ, ਜਿੱਦਾਂ ਮੈਂ ਪਹਿਲਾਂ ਵੀ ਕਿਹਾ, ਵੀ ਨਮੋਸ਼ੀ ਤੇ ਫੇਲੀਅਰ ਜਿਹੜਾ ਆ ਇਹ ਇੱਦਾਂ ਲੱਗ ਰਿਹਾ ਵੀ ਸਰਕਾਰ ਦਾ ਜਿਹੜਾ ਉਹ ਸਾਹਮਣੇ ਆ ਰਿਹਾ ਹੈਗਾ ਆ। ਹੁਣ ਦੇਖੋ ਕਈ ਜਣੇ ਕਹਿਣਗੇ ਵੀ ਕਿਉਂਕਿ ਉਹਨਾਂ ਦੇ ਨਾਲ ਪਹਿਲੋਂ ਤੋਂ ਕਹਿੰਦੇ ਆਏ ਆ ਵੀ ਬੀਜੇਪੀ ਦਾ ਪਲਾਂਟਡ ਬੰਦਾ ਆ, ਇਹ ਫਿਰ ISI ਦਾ ਵੀ ਹੋ ਗਿਆ, ਫਿਰ ਇਹ ਹੋਰ ਪਤਾ ਨਹੀਂ ਕਿਹਦਾ ਜਿਹੜਾ ਇਸ ਦੇ ਨਾਲ ਜਿਹੜਾ ਹੁਣ ਨਾਮ ਉਹਨਾਂ ਨੇ ਜੋੜਿਆ। ਕੋਈ ਕਹਿੰਦੇ ਵੀ ਮਿਲੀ ਭੁਗਤਾ, ਸਰਕਾਰੀ ਗੇਮ ਆ। ਇਹ ਤਾਂ ਦੇਖੋ ਸਮੇਂ ਨੇ ਜਿਹੜਾ ਇਸ ਦੇ ਵਿੱਚ ਦੱਸਣਾ ਆ। ਪਰ ਹਾਲ ਦੀ ਘੜੀ ਜੋ ਮੌਜੂਦਾ ਤੌਰ ਦੇ ਉੱਤੇ ਨਜ਼ਰ ਜਿਹੜਾ ਆ ਰਿਹਾ ਆ, ਉਹਨੇ ਚੜ੍ਹਦੀ ਕਲਾ ਵਾਲੀ ਜਿਹੜੀ ਗੱਲ ਇਸ ਦੇ ਵਿੱਚ ਕੀਤੀ ਹੈਗੀ ਆ। ਹੁਣ ਸੱਚਾਈ ਕੀ ਆ, ਕਿੱਦਾਂ ਆ, ਕਿਵੇਂ ਆ, ਕਿੰਨੇ ਇਸ ਨੂੰ ਕਿਸ ਤਰੀਕੇ ਦੇ ਨਾਲ ਮੰਨਣਾ ਆ, ਇਹ ਹਰ ਇੱਕ ਦੇ ਜਿਹੜਾ ਉਹ ਉੱਤੇ ਆ। ਸਪੋਰਟਰਸ ਖੁਸ਼ ਨੇ ਵੀ ਠੀਕ ਆ, ਹੱਥ ਨਹੀਂ ਆਇਆ, ਪਰ ਕਈ ਲੋਕ ਅਜੇ ਵੀ ਜਿਹੜੇ ਫਿਕਰਮੰਦ ਸੀਗੇ, ਉਹਨਾਂ ਨੂੰ ਅਜੇ ਵੀ ਇਹੀ ਲੱਗ ਰਿਹਾ ਵੀ ਇਹ ਪੁਲਿਸ ਜਿਹੜੀ ਉਹ ਕਰਵਾ ਰਹੀ ਹੋ ਸਕਦੀ ਆ। ਪਰ ਸਰਬੱਤ ਖਾਲਸੇ ਦੀ ਜਿਹੜੀ ਕਾਲ ਲਗਾਤਾਰ ਜਥੇਦਾਰ ਸਾਹਿਬ ਦੇ ਮੋਹਰੇ ਜਿਹੜੀ ਉਸਨੇ ਰੱਖੀ ਆ, ਜਥੇਦਾਰ ਸਾਹਿਬ ਦੇ ਲਈ ਇਹ ਹੁਣ ਇੱਕ ਕਾਫੀ ਪ੍ਰੀਖਿਆ ਦੀ ਘੜੀ, ਜਿੱਦਾਂ ਉਹ ਆਪ ਕਹਿ ਰਿਹਾ ਆ ਵੀ ਉਹ ਹੋਵੇਗੀ। ਕੀ ਜਿਹੜੇ ਆ ਇਹ ਸਰਬੱਤ ਖਾਲਸਾ ਹੁਣ ਸੱਦਿਆ ਜਾਂਦਾ ਹੈ ਜਾਂ ਨਹੀਂ, ਕਿਉਂਕਿ ਹੁਣ 2 ਵੀਡੀਓਜ਼ ਦੇ ਵਿੱਚ ਲਗਾਤਾਰ ਇਹ ਗੱਲ ਹੋਣ ਤੋਂ ਬਾਅਦ 'ਚ ਕਿਤੇ ਨਾ ਕਿਤੇ ਜਥੇਦਾਰ ਸਾਹਿਬ ਦੇ ਉੱਤੇ ਇਹ ਜਿਹੜਾ ਦਬਾਅ ਜਿਹੜਾ ਉਹ ਖਾਸਾ ਪਵੇਗਾ। ਪਰਿਵਾਰਵਾਦ ਦੀ ਰਾਜਨੀਤੀ ਦੀ ਵੀ ਇਸ ਦੇ ਅੰਮ੍ਰਿਤਪਾਲ ਸਿੰਘ ਨੇ ਇਸ ਦੇ ਵਿੱਚ ਜ਼ਿਕਰ ਕੀਤੀ। ਕਹਿੰਦੇ ਵੀ ਉਹ ਸੰਗਲ ਤੋੜਨ ਦਾ ਵਕਤ ਆ ਤੇ ਆਪਣੇ ਆਪ ਨੂੰ ਇੱਕ ਆਜ਼ਾਦ ਹਸਤੀ ਦੇ ਤੌਰ ਦੇ ਉੱਤੇ ਤੁਹਾਨੂੰ ਦਿਖਾਉਣ ਦਾ ਮੌਕਾ ਜਿਹੜਾ ਉਹ ਹੈ। ਹੁਣ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਉੱਤੇ ਜਿਹੜਾ ਉਹ ਦੇਖਦੇ ਆ ਵੀ ਉਹ ਕੀ ਇਸ ਤੋਂ ਬਾਅਦ ਦੇ ਵਿੱਚ ਹੁਣ ਫੈਸਲਾ ਲੈਂਦੇ ਆ। ਜੇ ਸਰਬੱਤ ਖਾਲਸਾ ਹੁੰਦਾ ਆ, ਇਹ ਸੱਦਿਆ ਜਾਂਦਾ ਆ ਵਹੀਰ ਘੱਤ ਕੇ ਦਰਬਾਰ ਸਾਹਿਬ ਤੋਂ, ਅਕਾਲ ਤਖਤ ਸਾਹਿਬ ਤੋਂ ਦਮਦਮਾ ਸਾਹਿਬ ਤੱਕ ਜਾ ਕੇ, ਜੇ ਉੱਥੇ ਸਰਬੱਤ ਖਾਲਸਾ ਹੁੰਦਾ ਆ, ਕੀ ਉੱਥੇ ਜਿਹੜੇ ਉਹ ਫੈਸਲੇ ਹੋਣਗੇ? ਬਹੁਤ ਵੱਡੇ ਜਿਹੜੇ ਨਵੇਂ ਸਵਾਲ ਇਸ ਵੀਡੀਓ ਤੋਂ ਬਾਅਦ ਦੇ ਵਿੱਚ ਉਹ ਆ ਗਏ ਨੇ। ਸਮੇਂ ਦੇ ਨਾਲ ਹੀ ਚੱਲਦੇ ਦੇਖਣਾ ਪੈਣਾ ਆ ਵੀ ਕੀ ਕੁਛ ਜਿਹੜਾ ਇਸ ਦੇ ਵਿੱਚ ਹੋਵੇਗਾ। ਤੇ ਸਥਿਤੀ ਸਰਕਾਰ ਦੇ ਹੱਥੋਂ ਤਾਂ ਇੱਦਾਂ ਲੱਗਦਾ ਵੀ ਉਹ ਪੂਰੀ ਤਰ੍ਹਾਂ ਬਾਹਰ ਹੋ ਗਈ ਹੈ, ਜੇ ਇਹ ਮੰਨਿਆ ਜਾਵੇ ਵੀ ਅੰਮ੍ਰਿਤਪਾਲ ਸਿੰਘ ਗ੍ਰਿਫਤ ਦੇ ਵਿੱਚ ਨਹੀਂ ਹੈਗਾ ਤੇ ਉਹ ਆਪ ਕਿਸੇ ਥਾਂ ਦੇ ਉੱਤੇ, ਕਿਉਂਕਿ
ਜਿਸ ਹਿਸਾਬ ਦੇ ਨਾਲ ਕੱਲ੍ਹ ਦੇ ਜਿਹੜੇ ਕੱਪੜਿਆਂ ਤੋਂ ਅੱਜ ਦੇ ਜਿਹੜੇ ਕੱਪੜੇ ਆ ਉਹ ਵੀ ਤਬਦੀਲ ਆ। ਕੁੜਤਾ ਪਜਾਮਾ ਸੀਗਾ, ਅੱਜ ਕੱਲ੍ਹ ਜਿਹੜਾ ਆ ਵੀਡੀਓ ਸੀ ਉਹ 'ਚ ਝੋਲਾ ਪਾਇਆ ਹੋਇਆ ਸੀਗਾ। ਸੋ ਆਰਾਮ ਨਾਲ ਬੈਠਾ ਸੀਗਾ ਅੰਮ੍ਰਿਤਪਾਲ ਸਿੰਘ, ਤੇ ਆਰਾਮ ਦੇ ਨਾਲ ਜਿਹੜਾ ਉਹ ਮੈਸੇਜ ਜਿਹੜਾ ਉਹ ਦੇ ਰਿਹਾ ਆ। ਸੋ ਕਿਤੇ ਨਾ ਕਿਤੇ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਕੇ ਇਹ ਜਿਹੜੀਆਂ ਵੀਡੀਓਜ਼ ਜਿਹੜੀਆਂ ਆ ਉਹ ਪਾ ਰਿਹਾ ਆ। ਸੋ ਇਹ ਹੁਣ ਦੇਖਣਾ ਹੋਊਗਾ ਵੀ ਇਹ ਕਿੰਨਾ ਕੁ ਜਿਹੜਾ ਆ ਉਹ ਕਿੰਨਾ ਕੁ ਚਿਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੁਣ ਹੋਣਗੀਆਂ। ਸਰਬੱਤ ਖਾਲਸਾ ਜਿਹੜਾ ਉਹ ਸੱਦ ਕੇ ਕੀ ਜਿਹੜਾ ਉਹ ਹੋਊਗਾ। ਵਿੱਚ ਉਹਨਾਂ ਨੇ ਇਹ ਵੀ ਗੱਲ ਕੀਤੀ ਵੀ ਜਿਹੜੀ ਇਕੱਤਰਤਾ ਸੱਦੀ ਸੀ ਉਹਦੇ ਵਿੱਚ ਤੁਸੀਂ ਕੁਛ ਧਿਰਾਂ ਨੂੰ ਸ਼ਾਮਿਲ ਨਹੀਂ ਸੀ ਕੀਤਾ। ਇਹਨਾਂ ਦਾ ਕਿਹਦੇ ਵੱਲ ਇਸ਼ਾਰਾ ਸੀਗਾ? ਕੀ ਇਹ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੂੰ ਨਾ ਆਉਣ ਦੀ ਗੱਲ ਸੀਗੀ, ਉਹ ਉਹਨਾਂ ਦਾ ਇਸ਼ਾਰਾ ਸੀਗਾ ਅੰਮ੍ਰਿਤਪਾਲ ਸਿੰਘ ਦਾ, ਜਾਂ ਕੀ ਇਸ਼ਾਰਾ ਸੀਗਾ? ਇਹ ਵੀ ਜਿਹੜਾ ਹੁਣ ਸਮਝਣ ਦੀ ਗੱਲ ਆ। ਬਹੁਤ ਸਾਰੇ ਲੋਕ ਸਰਬੱਤ ਖਾਲਸੇ ਨੂੰ, ਜਥੇਦਾਰ ਸਾਹਿਬ ਨੂੰ ਤੇ ਬਾਦਲਾਂ ਨੂੰ ਇਕੱਠੇ ਜੋੜ ਕੇ ਜਿਹੜਾ ਵੀ ਉਹ ਵੀ ਦੇਖਦੇ ਆ ਵੀ ਕੀ ਇਹਦੇ ਨਾਲ ਉਹਨਾਂ ਦਾ ਤਾਂ ਨਹੀਂ ਕਿਤੇ ਚੜ੍ਹਾਈ ਜਿਹੜੀ ਉਹ ਦੁਬਾਰਾ ਹੋ ਸਕਦੀ, ਜਾਂ ਉਹ ਰਿਵਾਈਵ ਤਾਂ ਨਹੀਂ ਜਿਹੜੇ ਉਹ ਹੋ ਸਕਦੇ। ਕਿਉਂਕਿ ਸਵਾਲ ਨਹੀਂ, ਇਹ ਤਾਂ ਹੁਣ ਬਹੁਤ ਸਾਰੇ ਜਿਹੜੇ ਕਈ ਤਰੀਕੇ ਦੇ ਜਿਹੜੇ ਸਵਾਲ ਆ ਜਥੇਦਾਰ ਸਾਹਿਬ ਦੇ ਉੱਤੇ ਹੁਣ ਕਾਫੀ ਜਿਹੜਾ ਦਬਾਅ ਜਿਹੜਾ ਇਸ ਦੇ ਵਿੱਚ ਰਹੂਗਾ। ਕੀ ਜਿਹੜਾ ਉਹ ਹੁੰਦਾ ਆ। 2 ਦਿਨ ਲਗਾਤਾਰ ਵੀਡੀਓਜ਼ ਤੇ ਵੀਡੀਓ ਆਈਆਂ ਆ, ਤੇ ਇੱਕ ਆਡੀਓ ਜਿਹੜੀ ਉਹ ਆਉਣ ਤੋਂ ਬਾਅਦ ਦੇ ਵਿੱਚ ਕਾਫੀ ਜਿਹੜੀ ਹਲਚਲ ਆ ਇਸ ਮਾਮਲੇ ਦੇ ਵਿੱਚ ਦੁਬਾਰਾ ਤੇਜ਼ ਹੋ ਚੁੱਕੀ ਆ। ਸੋ ਇਹ ਸੀਗੀ ਅੰਮ੍ਰਿਤਪਾਲ ਸਿੰਘ ਦੀ ਬਿਲਕੁਲ ਤਾਜ਼ਾ ਵੀਡੀਓ, ਜਿਹੜੀ ਹੁਣੇ ਕੁਛ ਮਿੰਟ ਪਹਿਲਾਂ ਹੀ ਰਿਲੀਜ਼ ਹੋਈ ਆ, ਜਿਹੜੀ ਆਪਾਂ ਆਪਣੇ ਸਰੋਤਿਆਂ ਨੂੰ ਸੁਣਾਈ ਆ, ਤੇ ਜਿਹੜੇ YouTube Facebook ਦੇ ਉੱਤੇ ਆ ਦਰਸ਼ਕ ਉਹਨਾਂ ਨੂੰ ਜਿਹੜੀ ਉਹ ਆਪਾਂ ਦਿਖਾਈ ਹੈਗੀ ਆ। ਸੋ ਚਰਚਾ ਜਿਹੜੀ ਇਸ ਦੇ ਉੱਤੇ ਕਈ ਤਰੀਕੇ ਦੇ ਹੁਣ ਕਈ ਦਿਨ ਹੋਰ ਜਿਹੜੀ ਉਹ ਚੱਲਦੀ ਰਹਿਣੀ ਆ, ਜਿੰਨੀ ਦੇਰ ਤੱਕ ਸਭ ਕੁਛ ਹੋਰ ਕਲੀਅਰ ਜਿਹੜਾ ਉਹ ਨਹੀਂ ਹੋ ਜਾਂਦਾ। ਕਿੰਨੀ ਦੇਰ ਤੱਕ ਅੰਮ੍ਰਿਤਪਾਲ ਸਿੰਘ ਇਹਨਾਂ ਦੀ ਗ੍ਰਿਫਤ ਤੋਂ ਬਾਹਰ ਰਹੂਗਾ, ਜੀ ਉਹ ਅਜੇ ਵੀ ਗ੍ਰਿਫਤ ਤੋਂ ਬਾਹਰ ਆ। ਕਿਉਂਕਿ ਅਜੇ ਵੀ ਦੋਨੋਂ ਪੱਖ ਦੇ ਲੋਕ ਜਿਹੜੇ ਉਹ ਆਪਾਂ ਦੇਖ ਰਹੇ ਆ, ਦੋਨੋਂ ਹੀ ਦੋਨੋਂ ਤਰ੍ਹਾਂ ਦੀਆਂ ਜਿਹੜੀਆਂ ਧਿਰਾਂ ਆ ਉਹਨਾਂ ਦੀ ਸੋਚ ਆ ਵੀ ਉਹ ਕਹਿੰਦੇ ਵੀ ਇਹਨੂੰ ਇੱਥੋਂ ਕਰਵਾਇਆ ਜਾ ਰਿਹਾ ਆ। ਇੱਕ ਜਿਹੜੇ ਕਹਿੰਦੇ ਆ ਵੀ ਨਹੀਂ, ਇਹ ਗ੍ਰਿਫਤ ਤੋਂ ਜਿਹੜਾ ਉਹ ਬਾਹਰ ਹੈਗਾ ਆ। ਕਿ ਜਿਹੜਾ ਹੁਣ ਕਿਤੇ ਨਾ ਕਿਤੇ ਗ੍ਰਿਫਤ ਤੋਂ ਬਾਹਰ ਵਾਲਿਆਂ ਦਾ ਪਲੜਾ ਜਿਹੜਾ ਉਹ ਲੱਗਦਾ ਆ ਵੀ ਉਹ ਵਿਚਾਰ ਵਾਲਿਆਂ ਦਾ ਭਾਰੀ ਹੁੰਦਾ ਜਾਂਦਾ ਆ। ਬਾਕੀ ਹਰ ਇੱਕ ਜਣਾ ਆਪੋ ਆਪਣੀ ਸੋਚ ਦੇ ਹਿਸਾਬ ਦੇ ਨਾਲ ਇਹ ਸਾਰੀਆਂ ਚੀਜ਼ਾਂ ਨੂੰ ਦੇਖ ਰਿਹਾ ਆ, ਉਸ ਨੂੰ ਵਿਚਾਰ ਰਿਹਾ ਆ। ਅੱਗੇ ਕੀ ਬਣਨਾ ਆ ਇਹ ਜਿਹੜਾ ਹੁਣ ਸੱਚੇ ਪਾਤਸ਼ਾਹ ਵਾਹਿਗੁਰੂ ਜਾਣੇ, ਇਹ ਹੁਣ ਦੇਖਦੇ ਆ। ਬਾਕੀ ਇਹਨੇ ਸੰਦੇਸ਼ ਜਿਹੜਾ ਆ ਉਹ ਪੂਰਾ ਆਪਣੇ ਵੱਲੋਂ ਚੜ੍ਹਦੀ ਕਲਾ ਦੇ ਵਿੱਚ ਦੇਣ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਆ। ਸੋ ਕਈ ਬਰੀਕੀਆਂ ਜਿਹੜੀਆਂ ਇਸ ਦੇ ਵਿੱਚ ਹੋਰ ਅਜੇ ਪਹਿਲੀ ਨੂੰ ਡੀਕੋਡ ਕੀਤਾ ਜਾ ਰਿਹਾ ਸੀ, ਤੇ ਉਸੇ ਦੌਰਾਨ ਦੂਜੀ ਜਿਹੜੀ ਵੀਡੀਓ ਉਹ ਆ ਗਈ ਆ। ਇਸ ਦਾ ਕੱਦ ਉੱਭਰਦਾ ਜਾ ਰਿਹਾ ਆ। ਜੇ ਇਹ ਗ੍ਰਿਫਤ ਤੋਂ ਬਾਹਰ ਆ, ਇਹ ਇਸ ਤੋਂ ਹੁਣ ਮੁਨਕਰ ਨਹੀਂ ਕੋਈ ਵੀ ਹੋ ਸਕਦਾ ਵੀ ਅੰਮ੍ਰਿਤਪਾਲ ਸਿੰਘ ਦਾ ਜਿਹੜਾ ਕੱਦ ਆ ਇੱਥੇ ਇਹਦੇ ਨਾਲ ਹੋਰ ਵੱਧਦਾ ਆ। ਉਹ ਆਪਣੇ ਆਪ ਨੂੰ ਇੱਕ ਮਜ਼ਬੂਤ ਤੌਰ ਦੇ ਉੱਤੇ ਜਿਹੜਾ ਉਹ ਪੇਸ਼ ਕਰਨ ਦੀ ਪੂਰੀ ਜਿਹੜੀ ਆ ਉਹ ਕੋਸ਼ਿਸ਼ ਆ, ਤੇ ਉਹ ਮਜ਼ਬੂਤ ਪੇਸ਼ ਹੋ ਰਿਹਾ ਆ। ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਪ੍ਰਸ਼ਾਸਨ ਨੂੰ ਇੰਨੇ ਦਿਨ ਜਿਹੜੀ ਆ ਉਹ ਝਕਾਨੀ ਦੇ ਕੇ ਬਾਹਰ ਰਹਿਣਾ, ਤੇ ਉਸ ਤੋਂ ਬਾਅਦ ਦੇ ਵਿੱਚ ਵੀਡੀਓਜ਼ ਜਿਹੜੀਆਂ ਉਹ ਪੇਸ਼ ਕਰਕੇ, ਤੇ ਬਾਅਦ ਦੇ ਵਿੱਚ ਜਥੇਦਾਰ ਸਾਹਿਬ ਦੇ ਉੱਤੇ ਉਹਨਾਂ ਨੂੰ ਸਰਬੱਤ ਖਾਲਸੇ ਦੀ ਕਾਲ ਦੇਣ ਦੀ ਜਿਹੜੀ ਆ ਉਹ ਉਸ ਵੀਡੀਓਜ਼ ਦੇ ਜ਼ਰੀਏ ਮੰਗ ਕਰਨੀ, ਇਹਦਾ ਕੱਦ ਜਿਹੜਾ ਉਹ ਲਗਾਤਾਰ ਵੱਧਦਾ ਜਾ ਰਿਹਾ ਆ ਪੰਜਾਬ ਦੇ ਵਿੱਚ। ਜੇ ਆਪਾਂ ਦੇਖਿਆ ਜਾਵੇ ਤੇ ਨੈਸ਼ਨਲ ਮੀਡੀਆ ਨੂੰ ਇਹ ਗੱਲਾਂ ਓਬਵੀਅਸਲੀ ਰਾਸ ਜਿਹੜੀਆਂ ਉਹ ਬਹੁਤੀਆਂ ਨਹੀਂ ਆਉਣੀਆਂ। ਉਹਨਾਂ ਦੇ ਲਈ ਇੱਕ ਖਲਨਾਇਕ ਦੇ ਤੌਰ ਦੇ ਉੱਤੇ ਉਹਨਾਂ ਨੇ ਇਸ ਨੂੰ ਹੋਰ ਵਧਾ ਚੜਾ ਕੇ ਜਿਹੜਾ ਡੈਫੀਨੇਟਲੀ ਉਹ ਪੇਸ਼ ਕਰਨਾ ਹੈਗਾ ਆ। ਸੋ ਦੇਖਦੇ ਹਾਂ ਅੱਗੇ ਕੀ ਆ ਜਿਹੜਾ ਆ ਭਵਿੱਖ ਦੇ ਗਰਭ 'ਚ ਕੀ ਆਉਂਦਾ ਆ, ਕੀ ਹੈਗਾ ਆ। ਉਹ ਆਪਾਂ ਜਿਉਂ ਹੁੰਦਾ ਜਾਊਗਾ ਉਹ ਆਪਾਂ ਤੁਹਾਨੂੰ ਦੱਸਦੇ ਜਾਵਾਂਗੇ। ਹੁਣ ਲੈਂਦੇ ਹਾਂ ਜੀ ਇਜਾਜ਼ਤ। ਇਸ ਪ੍ਰੋਗਰਾਮ ਦੀ ਸਮਾਪਤੀ ਆ, ਤੇ ਇਸ ਤੋਂ ਬਾਅਦ ਦੇ ਵਿੱਚ ਹੁਣ ਇੱਕ ਬ੍ਰੇਕ, ਤੇ ਬ੍ਰੇਕ ਤੋਂ ਬਾਅਦ 'ਚ ਤੁਹਾਡੇ ਨਾਲ ਜਿਹੜਾ ਜੀ ਆਪਾਂ ਜੁੜਾਂਗੇ, ਤੇ ਉਸ ਤੋਂ ਬਾਅਦ ਦੇ ਵਿੱਚ ਤੁਹਾਡੇ ਨਾਲ ਜਿਹੜਾ ਆਪਾਂ ਦੱਸਦੇ ਹਾਂ ਵੀ ਕੀ ਕੁਛ ਜਿਹੜਾ ਆ ਅਮਰੀਕਾ ਭਰ ਦੇ ਵਿੱਚ ਤੇ ਦੁਨੀਆ ਭਰ ਦੇ ਵਿੱਚ ਹੋ ਰਿਹਾ ਆ। ਪ੍ਰੋਗਰਾਮ ਅਪਡੇਟ ਅਮਰੀਕਾ 'ਚ। ਇੱਦਾਂ ਹੀ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।